ਸਾਂਝੀ ਸੱਤ ਪ੍ਰੋਗਰਾਮ ਦੇ ਵਿੱਚ ਆਪਾਂ ਕਿਸੇ ਵੀ ਅਹਿਮ ਮਸਲੇ ਨੂੰ ਲੈ ਕੇ ਗੱਲਬਾਤ ਕਰਦੇ ਹੁੰਦੇ ਹਾਂ ਤੇ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ 26 ਜਨਵਰੀ ਦੇ ਬਾਰੇ। 26 ਜਨਵਰੀ ਨੂੰ ਜਦੋਂ ਕਿਸਾਨ ਪਰੇਡ ਹੋਈ ਸੀ, ਜਦੋਂ ਕਿਸਾਨਾਂ ਨੇ ਮਾਰਚ ਕੱਢਿਆ ਸੀ, ਤਾਂ ਉਦੋਂ ਬਹੁਤ ਸਾਰੀਆਂ ਵਿਚਾਰਧਾਰਕ ਵਖਰੇਵਿਆਂ ਦੇ ਵਿੱਚ ਆਪਾਂ ਨੂੰ ਗੱਲਾਂ ਸੁਣਨ ਨੂੰ ਮਿਲੀਆਂ। ਪਰ ਇਸੇ ਦਰਮਿਆਨ ਇੱਕ ਜਿਹੜੀ ਚਰਚਾ ਹਮੇਸ਼ਾ ਮਨਫੀ ਹੋ ਜਾਂਦੀ ਹੈ, ਉਹ ਹੈ ਡਿਬਡਿਬਾ ਪਰਿਵਾਰ ਦਾ ਇੱਕ ਨੌਜਵਾਨ ਸ਼ਹੀਦ ਹੁੰਦਾ ਉੱਥੇ, ਨਵਰੀਤ। ਤਾਂ ਉਸ ਨੂੰ ਲੈ ਕੇ ਉਸ ਤੋਂ ਬਾਅਦ ਕੀ ਸੰਘਰਸ਼ ਹੋਇਆ, ਉਹਦੇ ਬਾਰੇ ਚਰਚਾ ਕਰਾਂਗੇ ਤੇ ਡਿਬਡਿਬਾ ਪਰਿਵਾਰ ਦੇ ਬਾਰੇ। ਇਹਦੇ ਨਾਲ ਹੀ ਪੰਜਾਬ ਦੇ ਵਿੱਚ ਝਾਕੀ ਨੂੰ ਲੈ ਕੇ ਲੋਕਾਂ ਦੇ ਮਨਾਂ ਦੇ ਵਿੱਚ ਇਹ ਸਵਾਲ ਹੈ ਕਿ ਪੰਜਾਬ ਦੀ ਝਾਕੀ ਨੂੰ ਸ਼ਾਮਲ ਕਿਉਂ ਨਹੀਂ ਕੀਤਾ ਗਿਆ। ਪਰ ਨਾਲ ਇੱਕ ਸਵਾਲ ਇਹ ਵੀ ਹੈ ਲੋਕਾਂ ਦਾ ਕਿ ਮੁਹਾਲੀ ਜਿਹੜਾ ਮੋਰਚਾ ਲੱਗਿਆ ਪੰਥਕ ਮਸਲਿਆਂ ਨੂੰ ਲੈ ਕੇ, ਤਾਂ ਉਸ ਮੋਰਚੇ ਦੀ ਕਵਰੇਜ ਘੱਟ ਕਿਉਂ ਆ, ਉਹਨੂੰ ਤਵੱਜੋ ਕਿਉਂ ਨਹੀਂ ਦਿੱਤੀ ਜਾ ਰਹੀ। ਇਸ ਬਾਬਤ ਹੀ ਚਰਚਾ ਕਰਾਂਗੇ। ਮੇਰੇ ਨਾਲ ਜੁੜ ਚੁੱਕੇ ਨੇ ਰਾਜਕਰਨਵੀਰ ਸਿੰਘ। ਰਾਜਕਰਨਵੀਰ ਸਿੰਘ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਪ੍ਰੋਗਰਾਮ ਸਾਂਝੀ ਸਾਥ ਦੇ ਵਿੱਚ। ਧੰਨਵਾਦ ਪ੍ਰਵੀਨ ਜੀ। ਪੰਜਾਬੀ ਰੇਡੀਓ USA ਸੁਣ ਰਹੇ ਦੇਖ ਰਹੇ ਦਰਸ਼ਕਾਂ ਨੂੰ ਜੀ ਆਇਆਂ ਨੂੰ, ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਾਂਝੀ ਸੱਤ ਪ੍ਰੋਗਰਾਮ ਲੈ ਕੇ ਹਾਜ਼ਰ ਜਿਹੜਾ ਉਹ ਆਪਾਂ ਹੋ ਚੁੱਕੇ ਹਾਂ। ਸੋ ਬਿਲਕੁਲ ਜਿੱਦਾਂ ਜ਼ਿਕਰ ਕੀਤਾ ਆ ਪ੍ਰਵੀਨ ਜੀ ਨੇ ਵੀ ਅੱਜ ਆਪਾਂ ਉਸ ਦਿਨ ਦੀ ਗੱਲ ਕਰਨੀ ਆ, 2 ਵਰੇ ਪਹਿਲਾਂ ਜੋ ਕੁਛ ਜਿਹੜਾ ਉਹ ਵਾਪਰਿਆ ਸੀ, ਉਹ ਜਿਹੜੀਆਂ ਘਟਨਾਵਾਂ ਨੂੰ ਜਿਹੜਾ ਉਹ ਲੈ ਕੇ ਕਿੱਦਾਂ ਦਾ ਕਿਹਦਾ ਜਿਹੜਾ ਉਹ ਉੱਥੇ ਰੋਲ ਰਿਹਾ ਸੀ, ਕਿੱਦਾਂ ਦਿਖਾਉਣ ਦੀ ਪੇਸ਼ਕਸ਼ ਜਿਹੜੀ ਉਹ ਕੀਤੀ ਗਈ, ਕਿੱਦਾਂ ਇਹ ਸਾਰੀਆਂ ਚੀਜ਼ਾਂ ਹੋਈਆਂ, ਉਸ ਦੇ ਉੱਤੇ ਜਿਹੜੀ ਚਰਚਾ ਕਰਾਂਗੇ। ਪਰ ਆਸਟ੍ਰੇਲੀਆ ਤੋਂ ਮੁੰਡਾ ਆਉਂਦਾ ਹੈ, ਹਾਂਜੀ, ਨਵਾਂ ਅਜੇ ਉੱਤੇ ਕੁਛ ਮਹੀਨੇ ਹੋਏ ਹੁੰਦੇ ਆ, ਕਹਿੰਦੇ ਵਿਆਹ ਹੋਏ ਨੂੰ, ਤੇ ਉਹ ਟਰੈਕਟਰ ਦੇ ਵਿੱਚ, ਕਿਉਂਕਿ ਟਰੈਕਟਰ ਮਾਰਚ ਕੱਢਿਆ ਜਾਣਾ ਸੀਗਾ, ਹਾਂਜੀ, ਉਤੋਂ ਕਿੰਨੇ ਮਹੀਨੇ ਪਹਿਲਾਂ ਦਾ ਚੱਲ ਰਿਹਾ ਸੀਗਾ ਚੱਕਰ ਸਾਰਾ, ਰਾਈਟ ਪ੍ਰਵੀਨ, ਵੀ ਇਦਾਂ ਕਰਨਾ ਆ, ਆਪਾਂ ਦਿੱਲੀ ਨੂੰ ਘੇਰਨਾ ਆ, ਉਦਾਂ ਘੇਰਨਾ ਆ, ਹਾਂਜੀ। ਫਿਰ ਜਿਹੜੀਆਂ ਕੁਛ ਅਜਿਹੇ ਲੋਕ ਵੀ ਉਹਨਾਂ ਹੀ ਥਾਵਾਂ ਦੇ ਵਿੱਚ ਜਿਹੜੇ ਹੋ ਆਏ, ਹਾਂਜੀ, ਜਿਨ੍ਹਾਂ ਨੇ ਅਖੀਰਲੇ ਮੌਕੇ ਸਰਕਾਰਾਂ ਦੇ ਨਾਲ ਸਮਝੌਤੇ ਵੀ ਕਰ ਲਏ, ਪਰ ਕਿਉਂਕਿ ਹੁਣ ਪ੍ਰੋਗਰਾਮ ਦਿੱਤਾ ਗਿਆ ਸੀਗਾ ਬਿਲਕੁਲ, ਆਪ ਤਾਂ ਕਾਰਾਂ ਦੇ ਵਿੱਚ ਹੀ ਲੋਕ ਤੁਰ ਰਹੇ ਸੀ, ਦੇਖ ਰਹੇ ਸੀ। ਉਦੋਂ ਆਪਾਂ 2 ਵਰੇ ਪਹਿਲਾਂ ਸਾਰੇ ਜਾਣੇ ਜਿੰਨੇ ਵੀ ਬਾਹਰ ਬੈਠੇ ਸੀਗੇ ਜਾਂ ਜਿੱਥੇ ਵੀ ਕੋਈ ਸੀਗਾ, ਹਰ ਇੱਕ ਜਾਣਾ ਉੱਥੋਂ ਦੀ ਕਵਰੇਜ ਜਿਹੜੀ ਆ ਉਹ ਦੇਖ ਰਿਹਾ ਸੀਗਾ ਵੀ ਕੀ ਹੋ ਰਿਹਾ ਹੈ, ਕਿਵੇਂ ਹੋ ਰਿਹਾ ਹੈ, ਸਾਰਾ ਕੁਛ, ਹੈ ਨਾ। ਤੇ ਉਦੋਂ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਦੇਖੀਆਂ, ਖਬਰ ਆਉਂਦੀ ਆ ਵੀ ਏਦਾਂ ਗੋਲੀ ਲੱਗੀ ਆ, ਮੁੰਡੇ ਦੇ ਗੋਲੀ ਲੱਗੀ ਆ, ਟਰੈਕਟਰ ਚਲਾਉਂਦਾ ਸੀਗਾ, ਉੱਥੇ ਥਾਈ ਜਿਹੜੀ ਉਸਦੀ ਮੌਤ ਹੋ ਜਾਂਦੀ ਆ, ਮੱਥੇ 'ਚ ਗੋਲੀ ਜਿਹੜੀ ਉਹ ਵੱਜਦੀ ਆ। ਬਾਅਦ 'ਚ ਇਹ ਗੱਲ ਉਸ ਟਾਈਮ ਦੇ ਤੇ ਪਹਿਲਾਂ ਸ਼ੁਰੂ 'ਚ ਕਹਿੰਦੇ ਸੀ ਪਤਾ ਨਹੀਂ ਜੀ ਕਿੰਨੇ ਚਲਾਈ ਆ, ਕਿੱਦਾਂ ਆ, ਕਿਵੇਂ ਆ, ਕਈਆਂ ਨੇ ਤੇ ਇਹ ਵੀ ਕਿਹਾ ਵੀ ਟਰੈਕਟਰ ਦੇ ਥੱਲੇ ਆਪ ਹੀ ਆ ਗਿਆ, ਐਕਸੀਡੈਂਟ ਹੋ ਗਿਆ, ਏਦਾਂ ਹੁੰਦਾ ਆ। ਪਰ ਬਾਅਦ ਦੇ ਵਿੱਚ ਫਿਰ ਇਹ ਚੀਜ਼ ਕਲੀਅਰ ਹੋ ਗਈ ਵੀ ਇਹ ਗੋਲੀ ਉਸੇ ਤਰੀਕੇ ਦੇ ਨਾਲ ਜਿੱਦਾਂ ਪੰਜਾਬ ਦੇ ਵਿੱਚ ਕਈ ਮੋਰਚਿਆਂ ਦੇ ਵਿੱਚ ਅਣਪਛਾਤੀ ਪੁਲਿਸ ਦੁਆਰਾ ਗੋਲੀ ਜਿਹੜੀ ਉਹ ਚੱਲ ਗਈ, ਤੇ ਨਵਰੀਤ ਵੀ ਜਿਹੜਾ ਆ ਉਸ ਕਾਰਜ ਦੇ ਵਿੱਚ ਜਿਹੜੀ ਉਹ ਸ਼ਹਾਦਤ ਜਿਹੜੀ ਉਹ ਪਾ ਗਿਆ। ਤੇ ਉਹਨਾਂ ਦੇ ਜਿਹੜੇ ਗ੍ਰੈਂਡਫਾਦਰ ਨੇ, ਦਾਦਾ ਜੀ ਜਿਹੜੇ ਨੇ, ਉਹਨਾਂ ਨੇ ਵੀ ਜਿਹੜੀ ਇਸ ਮੁੱਦੇ ਨੂੰ ਉਭਾਰਿਆ ਵੀ, ਗੱਲ ਵੀ ਕੀਤੀ। ਪੰਥਕ ਮਸਲਿਆਂ 'ਚ ਪਹਿਲਾਂ ਵੀ ਜਿਹੜੇ ਉਹ ਸਰਗਰਮ ਜਿਹੜੇ ਉਹ ਰਹੇ ਆ, ਤੇ ਪਰ ਆਪਣੇ ਸਾਹਮਣੇ ਕੀ ਹੋਇਆ ਅਜੇ ਤੱਕ ਤਾਂ ਮੈਨੂੰ ਲੱਗਦਾ ਉਹ ਵਾਲੀ ਪੁਲਿਸ ਵੀ ਮੈਨੂੰ ਲੱਗਦਾ ਅਣਪਛਾਤੀ ਹੋਈ। ਬਿਲਕੁਲ ਸਹੀ ਹੈ ਤੁਸੀਂ। ਸੋ ਇਹ ਸਾਰਾ ਕੁਛ ਜਿਹੜਾ ਉਹ ਵਾਪਰਿਆ। ਫਿਰ ਜਿਹੜੇ ਇੱਕ ਟਾਈਮ ਦੇ ਉੱਤੇ ਇਹ ਗੱਲਾਂ ਕਰਦੇ ਸੀ ਵੀ ਪੰਜਾਬੀ ਏਦਾਂ, ਪੰਜਾਬੀ ਓਦਾਂ, ਫਿਰ ਜਦੋਂ ਨਿਸ਼ਾਨ ਸਾਹਿਬ ਚੜਾਇਆ ਗਿਆ ਉੱਥੇ, ਜਦ ਕਿ ਨਿਸ਼ਾਨ ਉੱਥੇ ਇੱਕ ਖਾਲੀ ਪੋਲ ਸੀਗਾ, ਉਸ ਦੇ ਉੱਤੇ ਉਹਨਾਂ ਨੇ ਲਹਿਰਾ ਦਿੱਤਾ ਉੱਥੇ, ਹਨਾ। ਉਹ ਜੀ ਫਿਰ ਉਹਨਾਂ ਨੇ ਕਿਹਾ ਜੀ ਇਹ ਅੱਤਵਾਦੀਆਂ ਦਾ ਇਸ ਤਰੀਕੇ ਦੇ ਨਾਲ ਉੱਥੇ ਕਬਜ਼ਾ ਹੋ ਗਿਆ। ਦੇਖੋ ਕਿਸ ਤਰੀਕੇ ਦੇ ਨਾਲ ਹੋਇਆ ਵੀ ਉਹ ਜਿਹੜੀ ਮਾਰਚ ਜਿਹੜੀ ਸੀਗੀ ਉਹਨੂੰ ਉਸ ਪਾਸੇ ਵੱਲ ਨੂੰ ਕਿੱਦਾਂ ਲੈ ਕੇ ਗਏ, ਕਿੱਦਾਂ ਹੋਇਆ, ਸਾਰਾ ਕੁਝ ਹੋਇਆ, ਬੜਾ ਕੁਛ ਜਿਹੜਾ ਉਹਨਾਂ ਦਿਨਾਂ ਦੇ ਵਿੱਚ ਹੋਇਆ। ਬੜੀ ਚਰਚਾ ਹੋਈ, ਬੜੇ ਲੋਕ ਜਿਹੜੇ ਉਹਨਾਂ ਨੂੰ ਲੱਗਾ ਵੀ ਖੌਰੇ ਪਤਾ ਨਹੀਂ ਇੱਦਾਂ ਦਾ ਕਿਹੜਾ ਭੁਚਾਲ ਜਿਹੜਾ ਆ ਉਹ ਉੱਥੇ ਆ ਗਿਆ ਵੀ ਇਹ ਜਿਹੜੀ ਇੰਸੀਡੈਂਟ ਹੋਈ ਆ ਵੀ ਨਿਸ਼ਾਨ ਸਾਹਿਬ ਉੱਤੇ ਲਾ ਦਿੱਤਾ ਗਿਆ। ਨਿਸ਼ਾਨ ਸਾਹਿਬ ਨੂੰ ਫਿਰ ਅੱਤਵਾਦੀਆਂ ਦਾ ਝੰਡਾ ਵੀ ਕਿਹਾ ਗਿਆ ਵੀ ਇਹ ਉਹਨਾਂ ਦਾ ਆ। ਉਸ ਹਿਸਾਬ ਦੇ ਨਾਲ ਇਹ ਤਾਂ ਭੁੱਲ ਜਾਂਦੇ ਆ ਵੀ ਬਾਬਾ ਬਘੇਲ ਸਿੰਘ ਹੋਣੀ ਤਾਂ ਕਈ ਜਿਹੜੀਆਂ ਸਦੀਆਂ ਪਹਿਲਾਂ ਲਹਿਰਾ ਆਏ ਸੀਗੇ ਵੀ ਉਹ ਤਾਂ ਹੋਲਾ ਮਹੱਲਾ ਖੇਡਣ ਜਾਣਾ ਸੀਗਾ, ਤੇ ਕਹਿੰਦੇ ਵੀ ਚਲੋ ਛੱਡੋ, ਚਲੋ ਇਹਨਾਂ ਨੂੰ ਦਿੱਲੀ ਦਾ ਆਪਾਂ ਕੀ ਕਰਨਾ ਹੈ, ਤੇ ਚਲੋ ਛੱਡ ਜਾਂਦੇ ਆ। ਤੇ ਇਹਨਾਂ ਦੇ ਇਹ ਕਰਕੇ ਤਾਂ ਉਧਰ ਗਾਂ ਜਿਵੇਂ ਮਤਲਬ ਜਵਾਕ ਨੂੰ ਰੂੰਗਾ ਝੁੰਗਾ ਨਹੀਂ ਦੇ ਦਿੰਦੇ ਹੱਟੀ ਵਾਲੇ, ਵੀ ਉਸ ਟਾਈਪ ਦਿੱਲੀ ਤੋਂ ਉਦਾਂ ਹੀ ਛੱਡ ਆਏ।
ਤੇ ਫਿਰ ਉਸ ਤੋਂ ਬਾਅਦ ਦੇ ਵਿੱਚ ਉੱਥੇ ਦੇਖਿਆ ਵੀ ਉਹ ਇਹ ਤਾਂ ਬੜਾ ਹੋ ਗਿਆ ਜੀ। ਹੂੰ ਫਿਰ ਉਹੀ ਜਿਹੜੇ ਕਿਸਾਨ ਜਿਹੜੇ ਕਈ ਮਹੀਨਿਆਂ ਤੋਂ ਬੈਠੇ ਹੋਏ ਸੀਗੇ ਜੀ ਜੀ ਉੱਥੇ ਵੀ ਇਦਾਂ ਕਰ ਦੇਣੀਆਂ, ਦਿੱਲੀ ਦੀਆਂ ਜੜ੍ਹਾਂ ਲਾ ਦੇਣੀਆਂ, ਆਹ ਕਰ ਦੇਣਾ, ਉਹ ਕਰ ਦੇਣਾ। ਹਾਂਜੀ ਤੇ ਜਦੋਂ ਇਹ ਇਨਸੀਡੈਂਟ ਹੁੰਦਾ ਆ ਤੇ ਹੂੰ ਸਾਰੇ ਉਹਨਾਂ ਨੂੰ ਧਰਤੀ ਨਾ ਲੱਭੇ ਵੀ ਪੈਰ ਲਾਉਣਾ ਕਿੱਥੇ। ਲਾਉਣਾ ਕਿੱਥੇ ਆ, ਬਿਲਕੁਲ ਫਿਰ ਸਹੀ ਇਹਨਾਂ 'ਚ ਦੋਸ਼, ਇਹਨਾਂ ਦੇ ਉੱਤੇ ਹੋਣਾ, ਦੀਪ ਸਿੱਧੂ ਦੇ ਉੱਤੇ ਦੋਸ਼, ਉਹ ਸਾਰਾ ਕੁਝ ਜਿਹੜਾ ਆ ਆਪਾਂ ਸਾਰੀਆਂ ਦੇਖਿਆ ਚੀਜ਼ਾਂ ਉਸ ਸਮੇਂ ਦੇ ਵਿੱਚ ਫਿਰ ਇਹ ਵਾਪਰੀਆਂ। ਜੀ ਜੀ। ਇਸੇ ਦਰਮਿਆਨ ਜੇ ਆਪਾਂ ਹੁਣ ਜ਼ਿਕਰ ਨਾ ਕੀਤਾ ਉਸ ਨੌਜਵਾਨ ਦਾ ਜਿਹਨੇ ਨਿਸ਼ਾਨ ਸਾਹਿਬ ਲਾਇਆ ਸੀ, ਬਿਲਕੁਲ। ਤੇ ਉਹ ਗੱਲ ਅਧੂਰੀ ਰਹਿ ਜਾਣੀ। ਜੁਗਰਾਜ ਸਿੰਘ ਸੀ ਉਹਦਾ ਨਾਮ, ਤੇ ਉਹਦੇ ਫਿਰ ਪਰਿਵਾਰ ਨੂੰ ਪੰਥਕ ਲੋਕਾਂ ਨੇ, ਪੰਥਕ ਸ਼ਖਸੀਅਤਾਂ ਨੇ ਉਹ ਸਨਮਾਨਿਤ ਵੀ ਕੀਤਾ ਫਿਰ ਬਾਅਦ ਦੇ ਵਿੱਚ। ਹਾਲਾਂਕਿ ਉਹਨੂੰ ਕਾਨੂੰਨੀ ਅੜਚਣਾਂ ਉਹਨੂੰ ਵੀ ਬਥੇਰੀਆਂ ਆਈਆਂ, ਜੁਗਰਾਜ ਸਿੰਘ ਨੂੰ ਵੀ। ਪਰ ਜਿਹੜੀ ਨਵਰੀਤ ਦੇ ਮਾਮਲੇ ਦੇ ਵਿੱਚ ਜਿਹੜੀ ਗੱਲ ਹੋਰ ਵੀ ਤੁਹਾਨੂੰ ਰੜਕਦੀ ਆ, ਉਹ ਇਹ ਆ ਵੀ ਪਹਿਲਾਂ ਪਤਾ ਹੀ ਨਹੀਂ ਲੱਗਣ ਦਿੱਤਾ ਵੀ ਗੋਲੀ ਕਿਹਨੇ ਚਲਾਈ। ਫਿਰ ਜਦੋਂ ਉਲਝਾਈ ਰੱਖਿਆ। ਉਲਝਾਈ ਰੱਖਿਆ, ਹਾਂਜੀ। ਪੁਲਿਸ ਨੇ ਤਾਂ ਪੋਸਟਮਾਰਟਮ ਵੀ ਨਹੀਂ ਕਰਵਾਇਆ ਸੀ। ਇਸ ਪਰਿਵਾਰ ਨੇ ਉੱਤਰਾਖੰਡ ਦੇ ਵਿੱਚ ਜਾ ਕੇ ਪੋਸਟਮਾਰਟਮ ਕਰਾਇਆ ਸੀ। ਸੋ ਉਦੋਂ ਬਾਅਦ ਫਿਰ ਇਨਸਾਫ ਦੀਆਂ ਗੱਲਾਂ ਕਿੱਥੇ ਰਹਿਣੀਆਂ ਸੀ ਜਦੋਂ ਪੋਸਟਮਾਰਟਮ ਹੀ ਨਹੀਂ ਕਰਵਾਇਆ ਸੀ, ਤੇ ਪੋਸਟਮਾਰਟਮ ਦੀ ਰਿਪੋਰਟ ਦੇ ਮੁਤਾਬਕ ਹੀ ਕਾਰਵਾਈਆਂ ਤਾਂ ਹੋਣੀਆਂ ਸੀ। ਪਰ ਉਸੇ ਸਭ ਕਸ ਦੇ ਦਰਮਿਆਨ ਇਹ ਰੋਲ ਘਚੋਲਾ ਇੰਨਾ ਕੁ ਹੋ ਗਿਆ ਵੀ ਇਹ ਜਾਪਣ ਲੱਗ ਪਿਆ ਵੀ ਸ਼ਾਇਦ ਸਰਕਾਰ ਹੁਣ ਹਾਵੀ ਹੋ ਜੂਗੀ ਤੇ ਹੁਣ ਇਸ ਸੰਘਰਸ਼ ਦਾ ਵੱਟਿਆ ਕੁਛ ਨਹੀਂ ਜਾਣਾ। ਪਰ ਬਾਅਦ ਦੇ ਵਿੱਚ ਉਹੀ ਸੰਘਰਸ਼ ਜਿੱਤਿਆ ਗਿਆ। ਪਹਿਲੇ ਪਾਤਸ਼ਾਹ ਜੀ ਦੇ ਜਨਮ ਦਿਹਾੜੇ ਮੌਕੇ ਸਰਕਾਰ ਨੂੰ ਹਟਣਾ ਪਿਆ ਪਿੱਛੇ। ਸੋ ਇਹ ਸੀਗਾ। ਪਰ ਹਰਦੀਪ ਸਿੰਘ ਡਿਬਡਬਾ ਜਿਹੜੇ ਇਹਦੇ ਦਾਦਾ ਜੀ ਨੇ ਨਵਰੀਤ ਦੇ, ਹਾਲਾਂਕਿ ਪੰਥਕ ਹਲਕਿਆਂ ਦੇ ਵਿੱਚ ਉਹਨਾਂ ਦੀ ਕਈ ਲੋਕ ਆਲੋਚਨਾ ਕਰਦੇ ਨੇ, ਕਿਉਂ ਕਰਦੇ ਨੇ ਉਹ ਸਮਝੋ ਬਾਹਰ ਆ। ਪਰ ਉਹਨਾਂ ਨੇ ਕਿਤਾਬਾਂ ਲਿਖੀਆਂ ਨੇ 3, ਤੇ ਉਹਨਾਂ ਦੀਆਂ ਜਿਹੜੀਆਂ ਕਿਤਾਬਾਂ ਨੇ ਨਾ, ਜਦੋਂ ਤੁਸੀਂ ਉਹਨਾਂ ਨੂੰ ਪੜ੍ਹਦੇ ਆ, ਖਾਸ ਕਰਕੇ ਜਿਹੜੀਆਂ ਉਹਨਾਂ ਦੀਆਂ ਕਿਤਾਬਾਂ ਆਈਆਂ ਸਿੱਖ ਸੰਘਰਸ਼ ਦੇ ਬਾਰੇ, ਜਾਂ ਉਹਨਾਂ ਦੀ ਜਿਹੜੀ ਕਿਤਾਬ ਆਈ ਹੈ ਆਪਣੇ ਅੱਤਵਾਦ ਦਾ ਨੰਗਾ ਸੱਚ ਦੇ ਬਾਰੇ, ਜਾਂ ਸਾਕਾ ਨੀਲਾ ਤਾਰਾ ਤੋਂ ਬਾਅਦ ਇੱਕ ਡੇਰਾ ਬਨਾਮ ਸਿੱਖ ਵੀ ਆਈ ਹੈ, ਤੇ ਉਹਦੇ 'ਚ ਹੁਕਮਨਾਮੇ ਤੋਂ ਮਾਫੀਨਾਮੇ ਤੱਕ ਉਹਨਾਂ ਨੇ ਸਾਰਾ ਲਿਖਿਆ ਹੋਇਆ। ਤੇ ਇਹ ਪਰਿਵਾਰ ਪਹਿਲਾਂ ਤੋਂ ਹੀ ਪੰਥਕ ਹਲਕਿਆਂ ਦੇ ਵਿੱਚ ਵਿਚਰਦਾ ਆ ਰਿਹਾ। ਤੇ ਪਰ ਜਿਸ ਤਰੀਕੇ ਨਾਲ ਨਵਰੀਤ ਨੂੰ ਬਾਅਦ ਦੇ ਵਿੱਚ ਛੁਟਿਆ ਦਿੱਤਾ ਗਿਆ, ਉਹਦੀ ਮੌਤ ਦੇ ਲਈ ਇੰਨੀ ਜੱਦੋਜਹਿਦ ਨਹੀਂ ਕੀਤੀ ਗਈ, ਜਾਂ ਜਿਸ ਤਰੀਕੇ ਦੀਆਂ ਵੀ ਪੈਰਵਾਈਆਂ ਹੋਈਆਂ, ਤਾਂ ਬਹੁਤੇ ਲੋਕ ਉਹਦੇ ਤੋਂ ਸੰਤੁਸ਼ਟ ਨਹੀਂ। ਉਹ ਕਹਿੰਦੇ ਕਿ ਇਹ ਇੰਨੇ ਕੁ ਹੱਕ ਦੇ ਲਈ ਆਵਾਜ਼ ਬੁਲੰਦ ਕਰਨੀ, ਜਾਂ ਇੰਨੇ ਕੀ ਰੌਲਾ ਪਾ ਕੇ, ਜਾਂ ਇੰਨਾ ਕੀ ਮੁਜ਼ਾਹਰਾ ਕਰਕੇ ਹਟ ਜਾਣਾ, ਇਹ ਕੋਈ ਚੰਗਾ ਨਹੀਂ ਹੈ। ਤਾਂ ਅੱਜ ਵੀ ਲੋਕ ਜਦੋਂ ਵੀ ਕਿਸਾਨੀ ਅੰਦੋਲਨ ਦੀ ਗੱਲ ਚੱਲਦੀ ਹੈ, ਜਦੋਂ ਵੀ 26 ਜਨਵਰੀ ਦੀ ਗੱਲ ਚੱਲਦੀ ਹੈ, ਤਾਂ ਲੋਕ ਕਹਿੰਦੇ ਨੇ ਕਿ ਬਈ ਨਵਰੀਤ ਦੀ ਜਿਹੜੀ ਮੌਤ ਹੈ, ਜਾਂ ਆਪਾਂ ਸ਼ਹੀਦ ਕਹਿੰਦੇ ਆ, ਨਵਰੀਤ ਨੂੰ ਜਿਹੜੀ ਗੋਲੀ ਮਾਰੀ ਗਈ ਹੈ, ਉਹਦਾ ਇਨਸਾਫ ਮਿਲਣਾ ਚਾਹੀਦਾ ਜੀ। ਤੇ ਇੱਕ ਇਹਦੇ ਨਾਲ ਗੱਲ ਮੈਂ ਹੋਰ ਜੋੜ ਦਿੰਦਾ ਕਿ ਬਹੁਤੇ ਲੋਕ ਨਾ ਇਹ ਪਤਾ ਨਹੀਂ ਕਿਉਂ ਆਪਣੇ ਚੀਜ਼ਾਂ ਨੂੰ ਡਿਫਾਈਨ ਕਰਨ ਦੀ ਇੱਕ ਵੱਖਰੀ ਲੋਕਾਂ ਦੀ ਸ਼ੈਲੀ ਹੈ, ਜਾਂ ਕਿਵੇਂ ਕਿਸ ਤਰੀਕੇ ਦੇ ਨਾਲ। ਸਾਨੂੰ ਇਹ ਨਹੀਂ ਭੁੱਲਣਾ ਚਾਹੀਦਾ ਵੀ ਉੱਥੇ ਐਕਸੈਪਟੇਬਿਲਿਟੀ ਸਭ ਵਿਚਾਰਧਾਰਕ ਚੀਜ਼ਾਂ ਦੀ ਸੀਗੀ। ਸਿੱਖ ਵੀ ਸੀਗੇ, ਕਾਮਰੇਡ ਵੀ ਸੀਗੇ, ਅਕਾਲੀ, ਕਾਂਗਰਸੀ ਸਭ ਹੀ ਸੀਗੇ ਉੱਥੇ। ਮਜ਼ਦੂਰ ਵੀ ਸੀ, ਕਿਸਾਨ ਵੀ ਸੀ, ਆੜ੍ਹਤੀਏ ਵੀ ਸੀ, ਸਾਰੇ ਆਪਣਾ ਯੋਗਦਾਨ ਪਾ ਰਹੇ ਸੀ। ਪਰ ਜੇ ਅਸੀਂ ਕਿਸੇ ਖਾਸ ਧਿਰ ਦੇ ਉੱਤੇ ਹੀ ਤੰਜ਼ ਕਰਦੇ ਰਹੀਏ, ਕਿਸੇ ਖਾਸ ਧਿਰ ਨੂੰ ਨਿਸ਼ਾਨਾ ਬਣਾਉਂਦੇ ਰਹੀਏ, ਤਾਂ ਉਹ ਮਾੜੀ ਗੱਲ ਆ। ਪ੍ਰਵੀਨ, ਉਹ ਤਾਂ ਸਕੇਪਗੋਟ ਲੱਭਦੇ ਸੀ ਐਕਚੁਅਲੀ। ਜਿਹੜੇ ਉਦੋਂ ਦੀ ਉੱਥੇ ਦੀ ਜਿਹੜੀ ਕਹਿ ਵੀ ਸੋ ਕਾਲ ਲੀਡਰਸ਼ਿਪ ਜਿਹੜੀ ਸੀ, ਹਾਂਜੀ, ਉਹ ਤਾਂ ਲੱਭ ਰਹੀ ਸੀ ਵੀ ਸਾਨੂੰ ਇੱਥੋਂ ਕਦੋਂ ਅਸੀਂ ਬੋਰੀ ਬਿਸਤਰਾ ਚੱਕ ਲਈਏ ਤੇ ਤੁਰੀਏ, ਵੀ ਆਪਣਾ ਤਾਂ ਮਸਲਾ ਹੱਲ ਹੋ ਗਿਆ, ਪੈਸੇ ਪੂਏ ਇਕੱਠੇ ਕਰਾਉਣੇ ਸੀ ਗਰਾਲੇ, ਵੀ ਚਲੋ ਜੀ ਹੁਣ ਚਲੀਏ। ਪਰ ਇਹ ਤਾਂ ਇਹੀ ਸੀਗੇ, ਗੁਰੂ ਕੀਆਂ ਲਾਡਲੀਆਂ ਫੌਜਾਂ ਵੀ ਨਾਲ ਹੀ ਸੀ, ਤੇ ਇਹ ਜਜ਼ਬਾ ਵੀ ਜਿਹੜਾ ਉਹ ਨਾਲ ਸੀ, ਭਾਈ ਹੁਣ ਤਾਂ ਮੱਥਾ ਲਾਇਆ ਜੀ, ਏਦਾਂ ਕਿੱਦਾਂ ਚੱਲ ਜਾਂਗੇ, ਹੁਣ ਤਾਂ ਜਿਹੜੀ ਇੱਥੋਂ ਫਤਿਹ ਜਿਹੜੀ ਉਹ ਪ੍ਰਾਪਤ ਕਰਕੇ ਜਿਹੜਾ ਇੱਥੋਂ ਜਿਹੜਾ ਉਹ ਜਾਣਾ। ਹਾਂਜੀ। ਸੋ ਉਸੇ ਸਿਲਸਿਲੇ ਦੇ ਵਿੱਚ ਸਾਰਾ ਕੁਝ ਹੋ ਰਿਹਾ ਸੀ। ਪਰ ਆਪਾਂ ਦੇਖਿਆ ਉੱਥੇ ਪ੍ਰਵੀਨ ਵੀ ਉਹਨਾਂ ਦੇ ਜਿਹੜੇ ਉਹ ਬਿਆਨ ਆਉਣੇ, ਦੇਸ਼ ਧਰੋਹੀ ਤੇ ਹੋਰ ਸਾਰੀਆਂ ਚੀਜ਼ਾਂ, ਗੱਦਾਰ, ਅਗਲੇ ਦਿਨ ਗੱਦਾਰ ਜਿਹੜੇ ਸਟੇਜਾਂ ਤੋਂ ਜਿਹੜਾ ਉਹ ਕਰਨਾ ਕਹਿਣਾ, ਉਹ ਸਾਰਾ ਕੁਝ ਜਿਹੜਾ ਉਹ ਆਪਾਂ ਦੇਖਿਆ। ਪਰ ਆਪਣੇ ਸਾਹਮਣੇ ਆ ਵੀ ਹੁਣ ਇਹ ਅੱਜ ਬੜਿਆਂ ਨੂੰ ਕੜਿਆਂ ਨੂੰ ਕਈਆਂ ਨੂੰ ਤਕਲੀਫ ਹੋਣੀ ਆ ਵੀ ਇਸ ਚੀਜ਼ ਤੋਂ ਵੀ ਭਾਰਤੀ ਝੰਡੇ ਦਾ ਇਦਾਂ ਕੋ ਕਹਿੰਦੇ ਆ। ਉਹ ਭਾਈ ਉਹ ਕਾਹਦਾ ਸੰਵਿਧਾਨ ਦੀਆਂ ਗੱਲਾਂ ਜਿਹੜੀਆਂ ਉੱਥੇ ਕਰਦੇ ਆ। ਅੱਜ ਤੁਸੀਂ ਦੇਖ ਲਓ ਉੱਥੇ ਮਾਈਨੋਰਟੀਜ਼ ਦੇ ਨਾਲ ਕੀ ਹੋ ਰਿਹਾ। ਬਿਲਕੁਲ ਸਹੀ ਆ।
ਜੀ ਆ ਜਿਹੜੇ ਹੁਣ ਬੰਦੀ ਜਿਹੜੇ ਸਿੰਘ ਸਿੰਘ ਰਿਹਾ ਕਰਨ ਦੇ ਲਈ ਜਾਂ ਹੂੰ ਜਿਨ੍ਹਾਂ ਦੀਆਂ ਜੇਲਾਂ ਆਲਰੇਡੀ ਪੂਰੀਆਂ ਹੋ ਚੁੱਕੀਆਂ ਆ, ਹਾਂਜੀ ਇਹਨਾਂ ਦੇ ਸੋ ਕਾਲਡ ਜਿਹੜੇ ਸੰਵਿਧਾਨ ਦੇ ਮੁਤਾਬਕ ਵੀ ਹਾਂਜੀ ਜੇ ਹੁਣ ਉਹ ਆਪ ਹੀ ਨਹੀਂ ਉਹਦੀ ਪਾਲਣਾ ਕਰਨਾ ਚਾਹੁੰਦੇ ਸੀ, ਦੂਜਾ ਕੋ ਕਰੇ। ਦੂਜਾ ਕਰੇ, ਬਿਲਕੁਲ ਸਹੀ ਹੈ। ਹੁਣ ਉਹ ਜਿਹੜਾ ਰੀਸੈਂਟਲੀ ਆਪਾਂ ਦੇਖਿਆ ਵੀ ਉਹ ਜਿਹੜੇ ਨਵੇਂ ਬਾਬੇ ਅੱਜ ਕੱਲ ਤੁਰੇ ਹੋਏ, ਨਿੱਕੂ ਵਾਲਾ ਬਾਬਾ ਜਿਹਨੂੰ ਕਹਿੰਦੇ ਅੱਜ ਹਾਂਜੀ ਕੱਲ ਹਾਂਜੀ ਹਨਾ, ਹਾਂਜੀ ਵੀ ਉਹ ਕਹਿੰਦਾ ਜੀ ਤੁਸੀਂ ਸਾਥ ਦਿਓ ਤੇ ਆਪਾਂ ਹਿੰਦੂ ਰਾਸ਼ਟਰ ਬਣਾਵਾਂਗੇ। ਹੁਣ ਜੇ ਆਪਣੇ ਚੋਂ ਕੋਈ ਕਵੇ ਵੀ ਪਿਆ ਹੋਇਆ ਦੱਸ ਦਿਓ। ਹਾਂ ਵੀ ਹੁਣ ਹਾਂ ਤੇ ਹੁਣ ਆਪਣੇ ਚੋਂ ਜੇ ਕੋਈ ਕਹੂਗਾ ਵੀ ਆਪਾਂ ਸਿੱਖ ਰਾਸ਼ਟਰ ਬਣਾਉਣਾ, ਦਓ ਜੀ ਸਾਥ, ਹਾਂਜੀ ਤੇ ਫਿਰ ਉਹਦੇ ਤੇ ਪ੍ਰਤੀਕਰਨ ਦੇਖ ਲਿਓ ਤੇ ਇਹਦੇ ਤੇ ਇਹਦੇ ਦੇਖ ਤੇ ਲਿਓ। ਦੇਖ ਲਓ। ਇੱਕ ਨਾ ਸਾਕਸ਼ੀ ਜੋਸ਼ੀ ਹੈ ਪੱਤਰਕਾਰ ਹੂੰ ਬੀਬੀ, ਉਹਨੇ ਬੜੀ ਦਲੇਰੀ ਦੇ ਨਾਲ ਜਿਹੜਾ ਨਿਸ਼ਾਨ ਸਾਹਿਬ ਚਲਾਇਆ ਸੀ, ਬੜੀ ਦਲੇਰੀ ਦੇ ਨਾਲ ਉਹ ਬੀਬੀ ਨੂੰ ਟਰੋਲ ਬੜਾ ਕੀਤਾ ਜਾਂਦਾ, ਕਿਉਂਕਿ ਉਹ ਰਾਜਧਾਨੀ ਦੇ ਵਿੱਚ ਬੈਠੀ ਆ ਤੇ ਉਹ ਆਈਟੀ ਟੀਮਾਂ ਉਹਨੂੰ ਬੜਾ ਟਰੋਲ ਕਰਦੀਆਂ। ਪਰ ਉਹਨੇ ਬੜੀ ਦਲੇਰੀ ਦੇ ਨਾਲ ਇਹ ਸਾਰੇ ਜਿਹੜਾ ਉਹ ਉਦੋਂ ਜੋ ਘਟਨਾ ਘਟੀ, ਜੋ ਮਾਹੌਲ ਸੀਗਾ, ਇਹ ਸਾਰੇ ਕਾਸੇ ਨੂੰ ਡਿਫੈਂਡ ਹੀ ਨਹੀਂ ਕੀਤਾ, ਬਲਕਿ ਉਹਦੀ ਸ਼ਬਦਾਵਲੀ ਇੰਨੀ ਸਟੀਕ ਸੀ ਤੇ ਇੰਨੀ ਫੈਕਟ ਵਾਈਜ਼ ਉਹ ਗੱਲ ਕਰ ਰਹੀ ਸੀ ਵੀ ਇੱਕ ਵਾਰੀ ਲੋਕ ਉਹਨੂੰ ਇਹ ਕਹਿੰਦੇ ਸੀਗੇ ਵੀ ਇਹ ਤਾਂ ਸਿੱਖਾਂ ਨੂੰ ਤਾਂ ਇਹ ਡਿਫੈਂਡ ਕਰ ਰਹੀ ਹੈ, ਪਰ ਦੂਜੀਆਂ ਸਾਰੀਆਂ ਚੀਜ਼ਾਂ ਨੂੰ ਰੱਦ ਕਰ ਰਹੀ ਹੈ। ਪਰ ਉਹਨੇ ਬਹੁਤ ਸ਼ਾਨਦਾਰ ਗੱਲਾਂ ਐਡ ਕੀਤੀਆਂ। ਉਹ ਕਹਿੰਦੇ ਆ ਕਿ ਤੁਸੀਂ ਮਿਨੋਰਟੀਜ਼ ਦਾ ਕੀ ਹਾਲ ਕੀਤਾ ਵਾ, ਇਹਨਾਂ ਨੇ ਸਿਰਫ ਇੱਕ ਝੰਡਾ ਚਲਾਇਆ, ਔਰ ਝੰਡੇ ਦੀ ਤੁਸੀਂ ਸਿਰਫ ਇਸ ਕਰਕੇ ਕਹਿ ਰਹੇ ਹੋ ਵੀ ਤਿਰੰਗੇ ਥਾਂ ਤੇ ਤਿਰੰਗਾ, ਤਾਂ ਕਹਿੰਦੀ ਪਿਛਲੀ ਫਸੀਲ ਤੇ ਲੱਗਿਆ ਹੋਇਆ ਜਿੱਥੇ ਲੱਗਿਆ ਉੱਥੇ ਸੀਗਾ ਹਾਂਜੀ, ਨਾ ਕਿਸੇ ਨੇ ਪਹੁੰਚੇ ਵੀ ਨਹੀਂ। ਹਾਂਜੀ, ਫਿਰ ਉਹਨੇ ਨਾ ਫੋਟੋਆਂ ਕੱਢ ਕੇ ਲਿਆਂਦੀਆਂ ਜਦੋਂ RSS ਦੇ ਕਾਰਕੁਨਾਂ ਨੇ ਕਾਲਜ ਦੇ ਵਿੱਚ ਤਿਰੰਗਾ ਲਾ ਕੇ ਤੇ ਉੱਥੇ ਭਗਵਾ ਲਾਤਾ। ਇੰਨੀਆਂ ਫੋਟੋਆਂ ਭਾਜਪਾ ਦਾ ਉੱਤੇ ਆ, ਹਾਂਜੀ ਤਿਰੰਗੇ ਵਾਲਾ ਥੱਲੇ ਆ, ਤਿਰੰਗੇ ਵਾਲਾ ਥੱਲੇ ਆ। ਫਿਰ ਉਹਨੇ ਫੋਟੋ ਕੱਢ ਕੇ ਲਿਆਂਦੀ ਜਿੱਥੇ ਅਮਿਤ ਸ਼ਾਹ ਦੇ ਪੈਰਾਂ 'ਚ ਪਿਆ ਵਾ ਤਿਰੰਗਾ, ਤੇ ਉਹ ਕਹਿੰਦੇ ਵੀ ਜਦੋਂ ਇਹ ਚੀਜ਼ਾਂ ਹੋਈਆਂ ਉਦੋਂ ਤੁਸੀਂ ਕਿੱਥੇ ਸੀ? ਯੋਗਾ ਕਰਦੇ ਹੋਏ ਮੋਦੀ ਪਸੀਨਾ ਪੁੰਝਣ ਡਿਆ ਸੀ। ਹਾਂਜੀ, ਮਤਲਬ ਬੜੀਆਂ ਤਸਵੀਰਾਂ ਉਹਨੇ ਦੱਸੀਆਂ ਔਰ ਇਤਿਹਾਸਕ ਹਵਾਲਿਆਂ ਦੇ ਨਾਲ ਉਹਨੇ ਗੱਲਬਾਤ ਰੱਖੀ ਕਿ ਇਹ ਜਿਹੜੇ ਤੁਸੀਂ ਕਹਿੰਦੇ ਹੋ ਕਿ ਝੰਡਾ ਲੱਗ ਗਿਆ, ਇਹ ਕੁਛ ਨਹੀਂ ਹੋਇਆ, ਇਹ ਜਸਟ ਉਹਨਾਂ ਤਾਕਤਾਂ ਨੂੰ ਹੁਣ ਇੱਕ ਬਲ ਮਿਲ ਗਿਆ ਵੀ ਸਿੱਖਾਂ ਨੂੰ ਐਂਟੀ ਨੇਸ਼ਨ ਪੇਸ਼ ਕੀਤਾ ਜਾਵੇ। ਉਹ ਕਹਿੰਦੇ ਵੀ ਜੇ ਤੁਸੀਂ ਇਹਨਾਂ ਨੂੰ ਐਂਟੀ ਨੇਸ਼ਨ ਦੇਖਣਾ ਵਾ ਤਾਂ ਤੁਸੀਂ ਇਹਨਾਂ ਦਾ ਇਤਿਹਾਸ ਕੱਢ ਕੇ ਦੇਖੋ, ਜਿਹੜੇ ਅੱਜ ਨੇਸ਼ਨ ਨੂੰ ਤੁਸੀਂ ਪਿਆਰ ਕਰਦੇ, ਨੇਸ਼ਨ ਹੀ ਇਹਨਾਂ ਕਰਕੇ ਮਿਲਿਆ ਤੁਹਾਨੂੰ। ਸੋ ਇਹ ਸੀਗਾ, ਪਰ ਉਹ ਬਾਵਜੂਦ ਇਸ ਦੇ ਪਤਾ ਨਹੀਂ ਕਿਉਂ ਬਹੁਤ ਸਾਰੇ ਆਪਣੇ ਲੋਕ ਵੀ, ਪੰਜਾਬੀ ਵੀ ਉਸੇ ਬੋਲੀ ਨੂੰ ਬੋਲਣ ਲੱਗ ਪਏ, ਜਦ ਕਿ ਹਾਲਾਂਕਿ ਇਹ ਹੱਕ ਦੀ ਗੱਲ ਇਹ ਹੋਣੀ ਚਾਹੀਦੀ ਸੀ ਕਿ ਸਾਨੂੰ ਨਵਰੀਤ ਦਾ ਇਨਸਾਫ ਦਿਓ, ਨਹੀਂ ਅਸੀਂ ਇੱਥੋਂ ਹਿੱਲਣਾ ਹੀ ਨਹੀਂ। ਪਰ ਉੱਥੋਂ ਜਿਵੇਂ ਛੱਡੇ ਜਾਂ ਕਿਸਾਨ ਆਗੂਆਂ ਨੇ ਪੈਰ ਪਛਾਂ ਕੀਤੇ, ਬਾਅਦ ਦੇ ਵਿੱਚ ਮਹਿਸੂਸ ਵੀ ਕੀਤਾ ਕਿਸਾਨ ਆਗੂਆਂ ਨੇ ਕਿ ਸਾਡੇ ਤੋਂ ਗਲਤੀ ਹੋਈ। ਸਟੇਜ ਤੋਂ ਵੀ ਕਿਹਾ ਗਿਆ ਕਿ ਭਾਈ ਜਿਨ੍ਹਾਂ ਨੂੰ ਅਸੀਂ ਗਦਾਰ ਕਿਹਾ ਜਾਂ ਜਿਨ੍ਹਾਂ ਨੂੰ ਅਸੀਂ ਕਿਹਾ ਉਹ ਗਲਤ ਹੋਈ। ਫਿਰ ਕਿਤੇ ਜਾ ਕੇ ਫਿਰ 2-3 ਦਿਨਾਂ ਬਾਅਦ ਏਕਾ ਹੋਇਆ। ਚਲੋ ਇਸ ਐਪੀਸੋਡ ਤੇ ਹਰਿਆਣੇ ਵਾਲਿਆਂ ਦਾ ਵੀ ਆਪਣਾ ਇੱਕ ਟੇਕ ਸੀਗਾ, ਯੂਪੀ ਵਾਲਿਆਂ ਦਾ ਵੀ ਟੇਕ ਸੀਗਾ, ਪਰ ਸੰਘਰਸ਼ਾਂ ਦੇ ਦਰਮਿਆਨ ਜਦੋਂ ਕੋਈ ਤੁਹਾਡੇ 'ਚ ਪਾੜੇ ਪੈ ਜਾਂਦੇ, ਜਦੋਂ ਕੋਈ ਤੁਹਾਡੇ 'ਚ ਬੇਸਮਝੀ ਆ ਜਾਂਦੀ ਹੈ, ਜੇਕਰ ਤਾਂ ਤੁਸੀਂ ਉਹਨੂੰ ਆਪਣੇ ਹੀ ਬੰਦੇ ਨੂੰ ਜਾਂ ਆਪਣੇ ਹੀ ਸਟਾਂਸ ਨੂੰ ਤੁਸੀਂ ਡਿਫੈਂਡ ਕਰਨ ਦੀ ਬਜਾਏ ਉਹਦੇ ਆਲੋਚਕ ਬਣੋਗੇ ਤਾਂ ਦੂਜੇ ਨੇ ਹਾਵੀ ਹੋ ਹੀ ਜਾਣਾ। ਨਾਲੇ ਇਦਾਂ ਨਾ ਪ੍ਰਵੀਨ, ਬੜੇ ਚਿਰ ਤੋਂ ਜਿਹੜਾ ਸਟੇਟ ਦਾ ਪ੍ਰੋਪੇਗੈਂਡਾ ਹਾਂਜੀ ਜੀ ਭਾਰੀ ਬਹੁਤ ਰਿਹਾ। ਹਾਂਜੀ ਬਿਲਕੁਲ, ਤੇ ਉਸ ਪ੍ਰੋਪੇਗੈਂਡੇ ਦਾ ਸ਼ਿਕਾਰ ਜਲਦੀ ਹੋ ਜਾਂਦਾ। ਬਹੁਤ ਸਾਰੇ ਲੋਕ ਜਿਹੜੇ ਉੱਥੇ ਜਿਹੜੇ ਉਹ ਰਹਿੰਦੇ ਆ ਨਾ, ਵੀ ਉਹਦਾ ਅਸਰ ਜਿਹੜਾ ਉਹ ਰਹਿੰਦਾ ਇਹਦੇ ਵਿੱਚ ਜਿਹੜੀਆਂ ਉਹ ਕੋਈ ਦੋ ਰਾਵਾਂ ਨਹੀਂ। ਸੋ ਉਸੇ ਦਾ ਸ਼ਿਕਾਰ ਹੋ ਕੇ ਇਹਨਾਂ ਨੇ ਸਾਰੀਆਂ ਚੀਜ਼ਾਂ ਨੂੰ ਉਲਟ ਗਲਤ ਤੇ ਉਹ ਸਾਰਾ ਕੁਝ ਜਿਹੜਾ ਉਹ ਦਰਸਾਇਆ। ਪਰ ਦੇਖੋ, ਇਹ 26 ਜਨਵਰੀ ਤਾਂ ਯਾਦ ਰਹਿਣੀ ਆ। ਸੰਵਿਧਾਨ ਦਾ ਦਿਨ ਹੈਗਾ ਨਹੀਂ ਹੈਗਾ, ਉਹ ਕਿਸੇ ਨੂੰ ਯਾਦ ਰਵੇ ਨਾ ਰਵੇ, ਪਰ ਇਸ ਗੱਲੋਂ ਤਾਂ ਜਿਹੜਾ ਉਹ ਯਾਦ ਰਹਿਣੀ ਆ ਵੀ ਉਹ ਉਸ ਯੁਵਰਾਜ ਸਿੰਘ ਦੀ ਵੀ ਗੱਲ ਜਿਹੜੀ ਬਾਅਦ ਚ ਆਈ, ਕਹਿੰਦਾ ਵੀ ਮੈਂ ਸਾਰੀ ਰਾਤ ਇਹੀ ਪ੍ਰਮਾਤਮਾ ਅੱਗੇ ਅਰਦਾਸ ਕਰਦਾ ਰਿਹਾ ਵੀ ਭਾਈ ਸੇਵਾ ਦਾ ਮੌਕਾ ਮੈਨੂੰ ਮਿਲੇ, ਨਿਸ਼ਾਨ ਸਾਹਿਬ ਚਲਾਉਣ ਦੀ ਵੀ ਬਾਅਦ ਦੇ ਵਿੱਚ ਮੈਨੂੰ ਮੌਕਾ ਜਿਹੜਾ ਮਿਲੇ, ਤੇ ਕਹਿੰਦਾ ਵੀ ਮੈਂ ਬਹੁਤ ਖੁਸ਼ਕਿਸਮਤ ਮਾਣ ਦੇ ਨਾਲ ਜਿਹੜੀ ਮਹਿਸੂਸ ਜਿਹੜੀ ਉਸ ਚੀਜ਼ ਨੂੰ ਜਿਹੜਾ ਉਹ ਕਰਦਾ ਆ। ਤੇ ਉਹੀ ਗੱਲ ਕਰ ਲਈਏ ਨਾ ਵੀ ਜਿਸ ਦੇ ਲਈ ਇਹ ਸਾਰੀਆਂ ਗੱਲਾਂ ਕਰਦੇ, ਜਿਹੜੇ ਦਿਨ ਦੀ ਉਹ ਗੱਲ ਕਰ ਰਹੇ ਆ, ਤੇ ਉਸ ਦਿਨ ਇੱਥੇ ਹੋ ਕੀ ਰਿਹਾ ਹੈ, ਦਲਿਤਾਂ ਦੇ ਨਾਲ ਕੀ ਹੋ ਰਿਹਾ, ਕਿੱਦਾਂ ਬਲਡੋਜ਼ਰ ਚੱਲਦੇ। ਸੰਵਿਧਾਨ ਦਾ ਕਿਸੇ ਨੂੰ ਫਰਕ ਥੋੜੀ ਆ, ਕਿਸੇ ਨੂੰ ਪਰਵਾਹ ਥੋੜੀ ਆ ਵੀ ਕੌਣ ਅੰਦਰ ਆ, ਕਿਹਨੂੰ ਪਰੋਲ ਦੇਣੀ ਆ, ਕਿਸੇ ਨੂੰ ਇਹ ਥੋੜੀ ਆ ਵੀ ਕਿਹਨੂੰ ਛੱਡਿਆ ਜਾ ਰਿਹਾ ਹੈ। ਕਿੱਦਾਂ ਦੇ ਲੋਕਾਂ ਨੂੰ ਜਿਹੜੇ ਉਹ ਵਾਰਡ ਦਿੱਤੇ ਜਾ ਰਹੇ, ਕਿੱਦਾਂ ਦੇ ਲੋਕ ਜਿਹੜੇ ਉਹ ਲਾਅ ਮੇਕਰ ਜਿਹੜੇ ਉਹ ਬਣਦੇ ਆ, ਉਹਦਾ ਤਾਂ ਕੋਈ ਮਤਲਬ ਨਹੀਂ ਨਾ। ਇਹ ਸਾਰੀਆਂ ਚੀਜ਼ਾਂ ਚ ਇਹ ਨਹੀਂ ਆਪਾਂ ਕਹਿੰਦੇ ਵੀ ਕੋਈ ਵੀ ਅਜਿਹਾ ਸਿਸਟਮ ਆ ਜਿਹੜਾ 100% ਠੀਕ ਆ। ਕੁਰੀਤੀਆਂ ਗਲਤੀਆਂ ਹਰ ਥਾਂ ਦੇ ਉੱਤੇ ਹੁੰਦੀਆਂ, ਜਿਹੜੀਆਂ ਉਹ ਛੋਟਾ ਰਹਿ ਜਾਂਦੀਆਂ, ਤਰੁੱਟੀਆਂ ਰਹਿ ਜਾਂਦੀਆਂ। ਪਰ ਜਿੱਥੇ ਤਰੁੱਟੀਆਂ ਜ਼ਿਆਦੀਆਂ ਭਾਰੀ ਹੋ ਜਾਣ ਤਾਂ ਫਿਰ ਉੱਥੇ ਭਾਰੀ ਵੀ ਜਿੱਥੋਂ ਦਾ ਸਿਸਟਮ ਦੂਜੀਆਂ ਮਾਨਤਾਵਾਂ ਨੂੰ,
ਦੂਜੀਆਂ ਚੀਜ਼ਾਂ ਨੂੰ ਰੱਦ ਹੀ ਕਰਨ ਲੱਗ ਪਏ, ਮੁੱਢੋਂ ਹੀ ਰੱਦ ਕਰਨ ਲੱਗ ਪਏ। ਹਾਂ ਜਿੱਥੋਂ ਦੀ ਸੱਤਾ ਦੂਜੀਆਂ, ਉਹ ਕਹਿੰਦੇ ਵੀ ਜਿਹੜੀ ਅਸੀਂ ਸਾਡਾ ਏਜੰਡਾ ਉਹ ਸਰਵੋਪਰੇ ਹੈ, ਸਰਵੋੱਚ ਹੈ, ਤੇ ਦੂਜੀ ਕੋਈ ਚੀਜ਼ ਐਗਜ਼ਿਸਟ ਹੀ ਨਹੀਂ ਕਰਦੀ। ਹੂੰ ਫਿਰ ਉੱਥੇ ਤੁਸੀਂ ਉਹ ਸਿਸਟਮ ਨੂੰ ਕੀ ਕਹੋਗੇ? ਹਾਂ ਉਹੀ ਗੱਲ ਹੂੰ ਆ ਜਾਂਦੀ ਆ ਪ੍ਰਵੀਨ ਜੀ, ਵੀ ਜੀ ਇਹ ਸਾਰੀਆਂ ਚੀਜ਼ਾਂ ਜੋ ਆਪਾਂ ਇਸ ਟਾਈਮ ਦੇਖ ਰਹੇ ਹਾਂ। ਹੁਣ ਤੁਸੀਂ ਲੇਟੈਸਟ ਕੰਟਰੋਵਰਸੀ ਉਹ ਪਠਾਨ ਮੂਵੀ ਦੀ ਦੇਖ ਲਓ, ਹਾਂਜੀ ਕੀ ਆ ਉਹ ਕੰਟਰੋਵਰਸੀ ਹੈ, ਕੋਈ ਬਣਦੀ ਆ? ਜੀ ਜੀ ਜਸਟ ਬਿਕੋਜ਼ ਵੀ ਉਹ ਸ਼ਾਹਰੁਖ ਖਾਨ ਆ, ਵੀ ਉਹਦੇ ਨਾਮ ਦੇ ਨਾਲ ਖਾਨ ਲੱਗਾ ਆ, ਜੀ ਜੀ ਤੇ ਉਹ ਇਦਾਂ ਆ। ਹੂੰ ਆਖੇ ਜੀ ਦੀਪਿਕਾ ਪਾਦੂਕੋਣ ਨੇ ਭਗਵੇਂ ਕੱਪੜੇ ਪਾ ਕੇ ਡਾਂਸ ਕੀਤਾ, ਹਾਂਜੀ ਤੇ ਇਹਨਾਂ ਦੇ ਕਿੰਨੇ ਐਮਪੀ ਐਮਐਲਏ ਦੀਆਂ ਕੱਢ ਕੱਢ ਕੇ ਲਿਆਂਦੀਆਂ। ਹਾਂਜੀ ਬਹੁਤ ਬਹੁਤ ਕੀ ਟ੍ਰੋਲਿੰਗ ਕੀ ਹੋਈ। ਕੀ ਜਿਹੜੀ ਉਹ ਚੀਜ਼ ਜਿਹੜੀ ਉਹ ਕਰ ਰਹੇ ਜਿਹੜਾ ਇਹਨਾਂ ਦਾ ਮਾਊਥ ਪੀਸ ਅਕਸ਼ੇ ਕੁਮਾਰ, ਹਾਂ ਉਹਨੇ ਕੀ ਕੁਛ ਕੀਤਾ, ਉਹ ਬੀਬੀ ਕੈਟਰੀਨਾ ਕੈਫ ਦੇ ਨਾਲ ਉਹਦਾ ਗਾਣਾ, ਉਹਦੇ ਚ ਭਗਵੇਂ ਕੱਪੜੇ ਹੀ ਆ। ਨਹੀਂ ਇਹ ਤਾਂ ਹਾਂ ਇਹਨੇ ਤਾਂ ਬਹੁਤ ਜਿਹੜੇ ਇਹ ਹਰੇ ਰਾਮ ਹਰੇ ਕ੍ਰਿਸ਼ਨ ਸ਼੍ਰੀ ਹਾਂਜੀ ਕ੍ਰਿਸ਼ਨ ਜਾਂ ਸ਼੍ਰੀ ਰਾਮ ਹਾਂਜੀ ਵਾਲੇ ਉਹ ਪਾ ਲਿਖਿਆ ਕੇ ਹੋਇਆ। ਵੀ ਕਿਦਾਂ ਦੇ ਲੁੱਚੇ ਕੰਮ ਕਰਦਾ। ਹਾਂਜੀ ਹਾਂਜੀ ਬਿਲਕੁਲ, ਉਹ ਤਾਂ ਉਹ ਨਹੀਂ ਮੋਹਰੇ ਸੀ, ਦਿਖਦਾ। ਉਹ ਨਹੀਂ ਹਾਂ ਦਿਸਦਾ। ਜੀ ਜਸਟ ਬਿਕੋਜ਼ ਵੀ ਆਪਾਂ ਜਿੱਦਾਂ ਤੁਸੀਂ ਕਿਹਾ ਵੀ ਵਿਚਾਰਕ ਮਤਭੇਦ ਨਹੀਂ, ਬਸ ਵੱਖਰੇ ਦਿਖਣ ਵਾਲੇ ਲੋਕਾਂ ਦੇ ਉੱਤੇ ਹਾਂਜੀ ਬਸ ਇਹਨਾਂ ਨੂੰ ਇਹੀ ਹੈ ਬਿਲਕੁਲ। ਇਹ ਆ ਵੀ ਉਹ ਇਦਾਂ ਆ। ਹੂੰ ਤੇ ਅੱਜ ਦਾ ਜਿਹੜਾ ਉੱਥੇ ਉਹ ਸਪੋਰਟਰ ਹੈ ਇਹ ਸਾਰੀਆਂ ਚੀਜ਼ਾਂ ਦਾ, ਹਾਂਜੀ ਉਹ ਹਾਵੀ ਆ, ਉਹ ਹੂੰ ਮੈਜੋਰਟੀ ਚ ਆ। ਜੀ ਉਹਦੇ ਉੱਤੇ ਵੀ ਪ੍ਰੋਪਗੈਂਡੇ ਨੇ ਪੂਰਾ ਜਿਹੜਾ ਪੂਰਾ ਆ ਦਿਮਾਗ ਦੇ ਉੱਤੇ ਬਰਸਿਆ ਜਿਹਨੇ ਹੋਇਆ ਉਹਦਾ ਪਰਦਾ ਪਾਇਆ ਹੈ, ਹਾਂਜੀ ਪੂਰੀ ਤਰ੍ਹਾਂ ਪੈ ਚੁੱਕਾ ਜੀ ਜੀ। ਸੋ ਇਸੇ ਇਹਨਾਂ ਗੱਲਾਂ ਤੇ ਆਪਾਂ ਚਰਚਾ ਕਰ ਰਹੇ ਹਾਂ। ਆਪਾਂ ਚਰਚਾ ਕਰਾਂਗੇ ਮੋਹਾਲੀ ਦੇ ਵਿੱਚ ਮੋਰਚੇ ਤੇ ਵੀ ਝਾਕੀ ਨੂੰ ਜਿਹੜਾ ਬਾਹਰ ਰੱਖਿਆ ਗਿਆ ਸੀ, ਤੇ ਫਿਰ ਜਿਹੜੀ ਝਾਕੀ ਪੰਜਾਬੀਆਂ ਦੀ ਨਿਕਲੀ, ਉਹਦੇ ਵਿੱਚ ਬਹੁਤ ਵੱਡੀ ਗਿਣਤੀ ਦੇ ਵਿੱਚ ਸੰਗਤ ਨੇ ਆਮਦ ਕੀਤੀ ਸੀ, ਤੇ ਲਗਾਤਾਰ ਸੰਗਤ ਆ ਵੀ ਰਹੀ ਹੈ। ਤੁਸੀਂ ਦੇਖੋ ਵੀ ਮੋਹਾਲੀ ਦੇ ਵਿੱਚ ਜਿਹੜੇ ਸ਼ਹਿਰੀ ਪਰਿਵਾਰ ਨੇ, ਜਿਨ੍ਹਾਂ ਨੂੰ ਆਪਾਂ ਮੋਸਟਲੀ ਆਮ ਤੌਰ ਤੇ ਮੋਰਚਿਆਂ ਤੋਂ ਸੰਘਰਸ਼ਾਂ ਤੋਂ ਦੂਰ ਗਿਣਦੇ ਆ, ਉਹਨਾਂ ਨੇ ਇਹ ਗੱਲ ਕਹੀ, ਕਈ ਪਰਿਵਾਰਾਂ ਨੇ ਆ ਕੇ, ਵੀ ਤੁਸੀਂ ਇੱਥੇ ਸੰਗਤ ਆਉਂਦੀ ਕਿੰਨੀ ਹੈ, ਜਿੰਨੀ ਮਰਜ਼ੀ ਆਉਣ ਦਿਓ, ਲੰਗਰ ਰਸਦਾਂ ਦੀ ਤੋੜ ਉਹ ਨਹੀਂ ਅਸੀਂ ਆਉਣ ਦਿੰਦੇ। ਤੁਸੀਂ ਦੇਖੋ ਵੀ ਜਿਹੜੇ ਸ਼ਹਿਰੀ ਪਰਿਵਾਰ ਨੇ, ਜਿਨ੍ਹਾਂ ਨੂੰ ਆਮ ਤੌਰ ਤੇ ਮੰਨਫੀ ਕਰਦੇ ਆ ਆਪਾਂ ਸੰਘਰਸ਼ਾਂ ਦੇ ਵਿੱਚੋਂ, ਹਾਲਾਂਕਿ ਉਹਨਾਂ ਦੀ ਪੰਥਕ ਸੋਚ ਤੇ ਕੋਈ ਕਿੰਤੂ ਨਹੀਂ, ਉਹਨਾਂ ਦੀ ਪੜ੍ਹੇ ਲਿਖੇ ਪਰਿਵਾਰ ਨੇ, ਦੂਜਿਆਂ ਨਾਲੋਂ ਰੋਸ਼ਨ ਦਿਮਾਗ ਨੇ, ਤਾਂ ਆਪਾਂ ਨੂੰ ਲੱਗਦਾ ਕਿ ਸ਼ਾਇਦ ਪਿੰਡਾਂ ਦੇ ਲੋਕ ਇਹ ਜ਼ਿਆਦਾ ਜਥੇਬੰਦ ਨੇ, ਜ਼ਿਆਦਾ ਵਸੀਲੇ ਨੇ, ਟਰੈਕਟਰ ਟਰਾਲੀਆਂ ਲੈ ਕੇ ਅੱਪੜ ਜਾਂਦੇ ਨੇ। ਪਰ ਜਿਹੜਾ ਜਿੰਨੇ ਜੋਗਾ ਸੰਘਰਸ਼ ਦੇ ਵਿੱਚ, ਤਾਂ ਉਹਨਾਂ ਨੇ ਕਿਹਾ ਕਿ ਹਾਂ ਜਿੰਨਾ ਕਰ ਸਕਦਾ, ਤਾਂ ਬਹੁਤ ਸਾਰੇ ਪਰਿਵਾਰ ਸ਼ਹਿਰਾਂ ਦੇ, ਮੋਹਾਲੀ ਸ਼ਹਿਰ ਦੇ ਨਿੱਤਰ ਕੇ ਆਏ। ਉਹ ਕਹਿੰਦੇ ਕਿ ਕਿਸੇ ਵੀ ਸੰਗਤ ਦੇ ਵਿੱਚ ਆਏ ਬੰਦੇ ਨੂੰ ਕਿਸੇ ਵੀ ਤਰ੍ਹਾਂ ਦੀ ਲੋੜ ਹੈ, ਠੰਡ ਹੈ ਜਾਂ ਕੋਈ ਉਹਨੇ ਪਾਰਕਿੰਗ ਕਰਨੀ ਹੈ ਜਾਂ ਕੁਛ ਵੀ ਹੈ, ਉਹ ਸਾਨੂੰ ਦੱਸਿਆ, ਅਸੀਂ ਉਹਦਾ ਹੱਲ ਕਰਾਂਗੇ। ਇੱਥੋਂ ਸਾਨੂੰ ਚਾਬੀਆਂ ਫੜਾ ਦੇ, ਕੁਛ ਲੈ ਲੈ, ਤੇ ਬਾਅਦ ਦੇ ਵਿੱਚ ਸਾਡੇ ਤੋਂ ਸਾਧਨ ਲੈ ਲਏ ਵਾਪਸੀ ਵੇਲੇ, ਉਹ ਸਾਡਾ ਫਿਕਰ ਹੈ। ਸੋ ਇਹ ਹੈ, ਉੱਥੇ ਵੀ ਬਹੁਤ ਵੱਡੀ ਗਿਣਤੀ ਦੇ ਵਿੱਚ ਸੰਗਤ ਇਕੱਠੀ ਹੋਈ ਹੈ, ਜਿਹੜਾ ਪੰਥਕ ਮਸਲਿਆਂ ਨੂੰ ਲੈ ਕੇ ਮੋਰਚਾ ਲੱਗਿਆ, ਤੇ ਹੌਲੀ ਹੌਲੀ ਗਿਣਤੀ ਵੱਧ ਰਹੀ ਹੈ, ਤੇ ਕਿਸਾਨ ਆਗੂਆਂ ਨੇ ਉਹਦੀ ਸਪੋਰਟ ਕੀਤੀ ਹੈ। ਚੰਗੀ ਗੱਲ ਇਹ ਹੈ ਕਿ ਪਾਣੀ ਦਾ ਮੋਰਚਾ ਲਾਉਣ ਦੀ ਵਿਉਂਤਬੰਦੀ ਹੋ ਰਹੀ ਹੈ। ਜੀ ਜੀ ਪਾਣੀ ਦੇ ਉੱਤੇ, ਪਾਣੀ ਦੇ ਜਿਹੜਾ ਮਸਲਾ, ਉਹਦੇ ਉੱਤੇ ਮੋਰਚਾ ਲੱਗ ਸਕਦਾ ਆਉਣ ਵਾਲੇ ਦਿਨਾਂ ਦੇ ਵਿੱਚ ਚੰਡੀਗੜ੍ਹ ਦੇ ਵਿੱਚ। ਪਰ ਉਸ ਤੋਂ ਪਹਿਲਾਂ 5 ਕਿਸਾਨ ਜਥੇਬੰਦੀਆਂ ਪਹਿਲਾਂ ਹੀ ਉਸ ਮੋਰਚੇ ਨੂੰ ਸਮਰਪਿਤ ਹੋ ਚੁੱਕੀਆਂ ਨੇ, ਤੇ ਬਾਕੀ ਵੀ ਜਿਹੜੀਆਂ ਕਿਸਾਨ ਜਥੇਬੰਦੀਆਂ ਦੇ ਆਗੂ ਆ, ਉਹ ਵੀ ਕਹਿੰਦੇ ਵੀ ਅਸੀਂ ਪਹਿਲ ਸਾਡੀ ਇਸ ਪੰਥਕ ਮੋਰਚੇ ਨੂੰ ਹੀ ਹੈ, ਮੋਹਾਲੀ ਮੋਰਚੇ ਨੂੰ ਹੀ ਹੈ। ਉਸ ਤੋਂ ਬਾਅਦ ਜਿਹੜਾ ਅਸੀਂ ਵੀ ਮੋਰਚਾ ਲਾਵਾਂਗੇ, ਤਾਂ ਉੱਥੇ ਸਾਡੇ ਆਪੇ ਜਿਹੜੇ ਕਿਸਾਨ ਭਰਾ ਨੇ, ਮਜ਼ਦੂਰ ਭਰਾ ਨੇ, ਸੰਘਰਸ਼ੀਲ ਲੋਕ ਨੇ, ਉਹ ਆਪੇ ਪਹੁੰਚ ਜਾਣਗੇ। ਜੀ ਅੱਜ ਮੈਂ ਦੇਖ ਰਿਹਾ ਸੀ ਹਰਦੀਪ ਸਿੰਘ ਡਿਬਡਵਾ ਹੋਣਾ ਨੇ ਆਪਣੇ ਹਾਂਜੀ ਸੋਸ਼ਲ ਮੀਡੀਆ ਪੇਜ ਦੇ ਉੱਤੇ ਆਪਣੇ ਪੋਤੇ ਨਵਰੀਤ ਸਿੰਘ ਡਿਬਡਵਾ, ਹਾਂਜੀ ਉਹਦੀ ਵਿਆਹ ਵਾਲੇ ਦਿਨ ਦੀ ਜਿਹੜੀ ਆ ਫੋਟੋ ਫੋਟੋ ਜਿਹੜੀ ਉਹ ਲਗਾਈ ਆ। ਸੋ ਯਾਦ ਤਾਂ ਦੇਖੋ ਆਉਣਾ ਹੀ ਆ, ਉਹ ਤਾਂ ਕਦੀ ਭੁੱਲਣਾ ਨਹੀਂ, ਹੈ ਨਾ ਜੀ। ਸੋ ਇਹ ਸਾਰੀਆਂ ਚੀਜ਼ਾਂ ਆਪਾਂ ਇਸ ਟਾਈਮ ਦੇਖ ਰਹੇ ਹਾਂ, ਚਰਚਾ ਜਿਹੜੀ ਉੱਤੇ ਕਰ ਰਹੇ ਹਾਂ। ਤੁਸੀਂ ਵੀ ਕੋਈ ਗੱਲ ਕਰਨੀ ਹੋਵੇ ਤਾਂ ਕਾਲ ਕਰ ਸਕਦੇ ਹੋ 408 272 52 100 ਦੇ ਉੱਤੇ। ਇੱਕ ਬ੍ਰੇਕ ਦਾ ਵਕਤ ਹੋ ਗਿਆ, ਬ੍ਰੇਕ ਲੈਂਦੇ ਹਾਂ। ਬ੍ਰੇਕ ਤੋਂ ਬਾਅਦ ਜਿਹੜੀਆਂ ਹੋਰ ਚਰਚਾਵਾਂ ਜਿਹੜੀਆਂ ਉਸ ਉੱਤੇ ਗੱਲਬਾਤ ਕਰਦੇ ਹਾਂ।
ਬ੍ਰੇਕ ਤੋਂ ਬਾਅਦ ਇੱਕ ਵਾਰ ਮੁੜ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਪ੍ਰੋਗਰਾਮ ਸਾਂਝੀ ਸਾਥ ਦੇ ਵਿੱਚ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਪ੍ਰੋਗਰਾਮ ਦੇ ਵਿੱਚ ਚਰਚਾ ਕਰਨ ਦੇ ਲਈ ਮੇਰੇ ਨਾਲ ਜੁੜ ਚੁੱਕੇ ਨੇ ਰਾਜਕਰਨਵੀਰ ਸਿੰਘ ਜੀ। ਇੱਕ ਵਾਰ ਮੁੜ ਤੋਂ ਰਾਜਕਰਨਵੀਰ ਸਿੰਘ ਜੀ, ਸਤਿ ਸ਼੍ਰੀ ਅਕਾਲ, ਤੁਹਾਡਾ ਵੀ ਸਵਾਗਤ ਹੈ। ਧੰਨਵਾਦ ਪ੍ਰਵੀਨ ਜੀ। ਪੰਜਾਬੀ ਰੇਡੀਓ ਯੂਐਸਏ ਸੁਣ ਦੇਖ ਰਹੇ ਸਾਰੇ ਸਰੋਤਿਆਂ ਦਰਸ਼ਕਾਂ ਨੂੰ ਵੀ ਜੀ ਆਇਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸੋ ਪ੍ਰਵੀਨ, ਜਿਹੜੀ ਆਪਾਂ ਗੱਲ ਕਰ ਰਹੇ ਸੀ 2 ਵਰੇ ਪਹਿਲਾਂ, ਜੀ। ਜੋ ਇਹ ਹੋਇਆ 26 ਜਨਵਰੀ ਦੇ ਉੱਤੇ ਜਦੋਂ ਨਿਸ਼ਾਨ ਸਾਹਿਬ ਚਲਾਇਆ ਗਿਆ ਸੀਗਾ, ਹਾਂਜੀ। ਜਿਹੜਾ ਰੈੱਡ ਫੋਰਟ ਲਾਲ ਕਿਲਾ, ਹੂੰ ਉਸ ਤੇ ਜਿਹੜਾ ਉਹ ਅੰਦਰ, ਤੇ ਉਸ ਤੋਂ ਬਾਅਦ ਦੇ ਵਿੱਚ ਕਿੱਦਾਂ ਦੇ ਕਈਆਂ ਦੇ ਜਿਹੜੇ ਉਹ ਬਿਆਨ ਆਏ, ਜਿਹੜੇ ਕਿਸੇ ਟਾਈਮ ਦੇ ਉੱਤੇ ਪਹਿਲੋਂ ਗੱਲਾਂ ਹੋਰ ਢੰਗ ਨਾਲ ਕਰਦੇ ਸੀਗੇ, ਹਾਂਜੀ, ਤੇ ਬਾਅਦ ਦੇ ਵਿੱਚ ਫਿਰ ਗੱਲਾਂ ਉਹਨਾਂ ਦੀਆਂ ਹੋਰ ਇੱਕ ਹਿਸਾਬ ਦੇ ਨਾਲ ਜਿਹੜੀਆਂ ਉਹ ਹੋ ਗਈਆਂ। ਕਈ ਤਾਂ ਫਿਰ ਗਾਣਿਆਂ ਚ ਇੱਦਾਂ ਕਹਿੰਦੇ ਹੁੰਦੇ ਸੀਗੇ ਵੀ ਪੰਜਾਬੀ ਜਿਹੜਾ ਆ ਅਰਬ ਪੰਜਾਬੀ ਮਾਰ ਕੇ ਚਪੇਟ ਤੇ ਅਸਲਾ ਖੋਹ ਲੈਂਦਾ। ਹਾਂਜੀ, ਤੇ ਮੈਨੂੰ ਉਹ ਇੱਕ ਸਰਦਾਰ ਜੀ ਚੇਤਾ ਆਈ ਜਾਂਦੇ ਆ। ਹਾਂਜੀ, ਉਹਨਾਂ ਨੇ ਉੱਥੇ ਜਦੋਂ ਲਾਲ ਕਿਲੇ ਦੇ ਉੱਤੇ ਗਏ ਸੀਗੇ ਤੇ ਉਹਨਾਂ ਦੇ ਹੱਥ 'ਚ ਏਦਾਂ ਹੀ ਅਸਲਾ ਸੀ, ਕਹਿੰਦਾ ਧੱਫਾ ਮਾਰ ਕੇ ਖੋਹ ਲਿਆ ਸੀਗਾ। ਹਾਂਜੀ, ਇਹ ਸਾਡੇ ਤੇ ਚਲਾਉਣ ਲੱਗੇ ਸੀਗੇ, ਅਥਰੂ ਗੈਸ ਵਾਲਾ ਪਤਾ ਨਹੀਂ ਸ਼ਾਇਦ ਉਹ ਚੋਂ ਸੁੱਟਣ ਹਾਂਜੀ, ਵਾਲਾ ਹਾਂਜੀ। ਸੀਗਾ। ਤੇ ਬਾਅਦ ਚ ਅਗਲੇ ਦਿਨ ਉਹੀ ਲੋਕ ਜਿਹੜੇ ਅਰਬ ਪੰਜਾਬੀ ਦੀਆਂ ਗੱਲਾਂ ਕਰਦੇ ਸੀਗੇ, ਉਹ ਫਿਰ ਆਪਣੇ ਆਪ ਨੂੰ ਬੜੇ ਸ਼ਰਮਸਾਰ ਮਹਿਸੂਸ ਕਰ ਰਹੇ ਸੀਗੇ ਵੀ ਆਹ ਕੀ ਹੋ ਗਿਆ, ਲੱਤਾਂ ਭਾਰ ਨਹੀਂ ਸੀ ਚੱਲਦੀਆਂ। ਜੀ ਜੀ, ਬਿਲਕੁਲ। ਇਹ ਤਾਂ ਦੇਖੋ ਬਹੁਤ ਸਾਰੇ ਲੋਕ ਹੀ ਇਸ ਚੀਜ਼ ਦੇ ਸੀਗੇ ਉਲਟ ਕਿ ਬਈ ਇਹ ਗਲਤ ਹੋ ਗਿਆ ਜਾਂ ਜੋ ਵੀ ਹੋ ਗਿਆ। ਬੇਸ਼ੱਕ ਇਹ ਗੱਲ ਮੰਨਣੀ ਪੈਣੀ ਹੈ ਕਿ ਬੇਸ਼ੱਕ ਪ੍ਰੋਗਰਾਮ ਦੇ ਵਿੱਚ ਹੈ ਨਹੀਂ ਸੀ, ਪਰ ਇੰਨਾ ਵੀ ਕੋਈ ਗਲਤ ਨਹੀਂ ਸੀਗਾ ਵੀ ਜਿੱਦਾਂ ਤੁਸੀਂ ਆਪਦੇ ਆਪ ਹੀ ਘਰਾਂ ਦੇ ਵਿੱਚ ਵੜਨ ਲੱਗ ਪਏ ਤੇ ਆਪਦੇ ਆਪ ਹੀ ਕਹਿਣ ਲੱਗ ਪਏ। ਝੰਡਾ ਹੀ ਚਲਾਇਆ ਸੀ ਤੁਸੀਂ, ਉਹਨੂੰ ਕਹਿੰਦੇ ਉੱਥੇ ਕਿਸਾਨ ਆਗੂ ਤਾਂ ਕੋਈ ਪਹੁੰਚੇ ਨਹੀਂ ਸੀ, ਸੰਗਤ ਹੀ ਪਹੁੰਚੀ ਉੱਥੇ। ਬਾਅਦ ਦੇ ਵਿੱਚ ਮੇਰੇ ਖਿਆਲ ਸਵਰਨ ਸਿੰਘ ਧਦੇਰ ਹੋਣੀ ਪਹੁੰਚ ਗਏ ਸੀ ਸ਼ਾਇਦ, ਬਾਅਦ ਦੇ ਵਿੱਚ ਪਹੁੰਚੇ ਉਹ ਵੀ। ਪਰ ਦੀਪ ਸਿੱਧੂ ਤੇ ਹੋਰ ਜਿਹੜੇ ਆਪਣੇ ਪੰਜਾਬ ਤੋਂ ਜਿਹੜੇ ਕਾਰਕੁਨ ਸੀਗੇ ਉਹ ਉੱਥੇ ਜ਼ਰੂਰ ਪਹੁੰਚ ਗਏ ਸੀ। ਹਾਲਾਂਕਿ ਉਹਨਾਂ ਨੇ ਕਈ ਸਿਆਣੇ ਲੋਕਾਂ ਨੇ ਭੀੜ ਨੇ ਵੀ ਕਿਹਾ ਵੀ ਤੁਸੀਂ ਇੱਥੇ ਕੋਈ ਹਿੰਸਾ ਨਹੀਂ ਕਰਨੀ, ਕੋਈ ਤੋੜ ਫੋੜ ਨਹੀਂ ਕਰਨੀ, ਤੇ ਉੱਥੇ ਹੋਈ ਵੀ ਨਹੀਂ ਤੋੜ ਫੋੜ। ਗੋਲੀਆਂ ਜ਼ਰੂਰ ਚੱਲੀਆਂ ਸੀ ਪੁਲਿਸ ਦੀਆਂ, ਪਰ ਉਦੋਂ ਨੂੰ ਲੋਕ ਉੱਥੋਂ ਆਸੇ ਪਾਸੇ ਹੋ ਗਏ ਸੀਗੇ। ਤਾਂ ਉਦੋਂ ਸਾਰੇ ਲੋਕਾਂ ਨੂੰ ਇਹ ਲੱਗ ਰਿਹਾ ਸੀਗਾ, ਜਿਹੜੇ ਤਾਂ ਦੇਖੋ ਇੱਕ ਤਾਂ ਸਾਡੇ ਜਜ਼ਬਾਤੀ ਤੌਰ ਤੇ ਲੋਕ ਸੈਂਟੀਮੈਂਟ ਤੌਰ ਤੇ ਜੁੜੇ ਹੋਏ ਨੇ ਕਿ ਨਿਸ਼ਾਨ ਸਾਹਿਬ ਦੇ ਨਾਲ, ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਕਿ ਕਿਤੇ ਮਰਜ਼ੀ ਲਾ ਦੇ, ਉਹਨਾਂ ਨੇ ਚੜ੍ਹਦੀ ਕਲਾ ਦੀ ਅਰਦਾਸ ਹੀ ਕਰਨੀ ਹੈ ਵੀ ਲੱਗ ਗਿਆ ਠੀਕ ਆ। ਇੱਕ ਲੋਕ ਤੁਹਾਨੂੰ ਪਤਾ ਆਪਦੀ ਪੋਲਿਟਿਕਸ ਭਾਲਦੇ ਹੁੰਦੇ ਆ, ਆਪਦੇ ਮੁਤਾਬਕ ਮੰਚਾਂ ਨੂੰ ਵਰਤਦੇ ਆ, ਉਹਨਾਂ ਦੇ ਕਈ ਫਿਊਚਰ ਪਲਾਨ ਹੁੰਦੇ ਆ ਕਿ ਆਪਾਂ ਇਹ ਕਰਾਂਗੇ ਆਹ ਕਰਾਂਗੇ। ਤੁਸੀਂ ਰੀਸੈਂਟਲੀ ਦੂਰ ਨਾ ਜਾਓ, ਹੁਣੇ ਪਿੱਛੇ ਜੇ ਕਿਸਾਨ ਆਗੂਆਂ ਦੇ ਵਿੱਚ ਪਾਟਕ ਦੀਆਂ ਆਪਾਂ ਖਬਰਾਂ ਸਾਂਝੀਆਂ ਕਰਦੇ ਰਹੇ ਹਾਂ, ਇਹਨਾਂ ਦੇ ਵਿੱਚੋਂ ਬਹੁਤੇ ਕਿਸਾਨ ਆਗੂ ਨੇ ਕਿਹਾ ਕਿ ਜੇ ਅਸੀਂ ਬੋਲਣ ਲੱਗ ਪਏ ਤਾਂ ਬਹੁਤ ਕੁਛ ਬਾਹਰ ਆ ਜਾਊ। ਚਲੋ ਆਪਾਂ ਇਸ ਗੱਲ ਦੀ ਇਹਨਾਂ ਨੂੰ ਸ਼ਾਬਾਸ਼ ਦਿੰਦੇ ਹਾਂ ਕਿ ਲਾਮਬੰਦੀ ਇਹਨਾਂ ਨੇ ਕੀਤੀ, ਬਹੁਤ ਤਕੜੇ ਪੱਧਰ ਤੇ ਕੀਤੀ, ਸੰਘਰਸ਼ ਕੀਤਾ, ਸਰਕਾਰ ਨਾਲ ਨੈਗੋਸ਼ੀਏਸ਼ਨਸ ਕੀਤੀਆਂ, ਪਰ ਜਿੱਥੇ ਖੜਨਾ ਚਾਹੀਦਾ ਸੀ, ਜਿੱਥੇ ਸਟੈਂਸ ਲੈਣਾ ਚਾਹੀਦਾ ਸੀ, ਉੱਥੇ ਲਿਆ ਨਹੀਂ, ਖੁੰਝ ਗਏ ਕਿਤੇ ਨਾ ਕਿਤੇ। ਚਲੋ ਉਹ ਚੀਜ਼ਾਂ ਹੁਣ ਹੋ ਨਿਬੜੀਆਂ, ਪਰ ਦੇਖੋ ਨਵਰੀਤ ਦੀ ਜਿਹੜੀ ਸ਼ਹੀਦੀ ਹੈ, ਨਵਰੀਤ ਨੇ ਤਾਂ ਵਾਪਸ ਨਹੀਂ ਨਾ ਆਉਣਾ। ਕਿੰਨੇ ਲੋਕਾਂ ਨੂੰ ਅਲਖ ਜਗਾ ਗਿਆ। ਅੱਜ ਉਹਦੇ ਦਾਦਾ ਜੀ ਵਿਚਰ ਰਹੇ ਨੇ, ਉਹ ਮਤਲਬ ਜਿੱਥੇ ਵੀ ਪੰਥਕ ਕੋਈ ਇਕੱਠ ਹੁੰਦਾ ਪਹੁੰਚਦੇ ਨੇ ਉਹ। ਅੱਜ ਦੀਪ ਸਿੱਧੂ ਦੇ ਸਮਰਥਕ ਵੀ ਪਹੁੰਚਦੇ ਨੇ, ਹਰ ਥਾਂ ਪਹੁੰਚਦੇ ਨੇ। ਅੱਜ ਵੀ ਤੁਸੀਂ ਦੇਖੋ ਪਾਣੀਆਂ ਦੇ ਜਿਹੜਾ ਨਹਿਰਾਂ ਦੀ ਰੀਲਾਈਨਿੰਗ ਨੂੰ ਲੈ ਕੇ ਪ੍ਰੋਜੈਕਟ ਦਾ ਵਿਰੋਧ ਹੋ ਰਿਹਾ, ਉਹਦੇ ਵਿੱਚ ਵੀ ਲੋਕ ਪਹੁੰਚ ਰਹੇ ਨੇ, ਪੰਥਕ ਮਸਲਿਆਂ ਨੂੰ ਪਰਨਾਏ ਵੀ ਪਹੁੰਚ ਰਹੇ ਨੇ, ਤੇ ਜਿਹੜੇ ਉਹਦੇ ਵਿਰੋਧ ਚ ਖੜੇ ਸੀ ਉਹ ਵੀ ਪਹੁੰਚ ਰਹੇ ਨੇ। ਹੁਣ ਤੁਸੀਂ ਦੇਖੋ ਵੀ ਜਿਹੜਾ ਜਿੱਦਾਂ ਆਪਾਂ ਪਹਿਲਾਂ ਵੀ ਜ਼ਿਕਰ ਕਰਕੇ ਹਟੇ ਹਾਂ ਵੀ ਬੰਦੀ ਸਿੰਘਾਂ ਦੀ ਰਿਹਾਈ ਦਾ ਜਿਹੜਾ ਮੋਰਚਾ ਹੈ ਉਹ ਪੂਰਾ ਸਰਗਰਮ। ਹਾਂਜੀ, 26 ਜਨਵਰੀ ਨੂੰ ਉਹ ਤਾਂ ਕਹਿੰਦੇ ਵੀ ਪੰਜਾਬ ਦੀ ਝਾਕੀ ਨਹੀਂ ਉੱਥੇ ਜਿਹੜੀ ਉਹ ਗਈ, ਕੱਢੀ ਗਈ, ਹਾਂ ਉੱਥੇ ਨਹੀਂ ਜਿਹੜੀ ਉਹ ਕੱਢੀ ਗਈ। ਉੱਥੇ ਮੈਨੂੰ ਲੱਗਦਾ ਭਗਵੰਤ ਮਾਨ ਹੋਣੀ ਵੀ, ਉਹਨਾਂ ਨੇ ਵੀ ਗੁੱਸਾ ਸ਼ਾਇਦ ਜਤਾਇਆ, ਉਹਨਾਂ ਨੇ ਵੀ ਵੀਡੀਓ ਜੀ ਬਣਾਈ ਸੀ, ਕਿਉਂਕਿ ਉਹ ਵੀਡੀਓ ਬਣਾਉਣ ਦੇ ਬੜੇ ਸ਼ੌਕੀਨ ਨੇ, ਤੇ ਉਹਨਾਂ ਨੇ ਉਹ ਕੀਤਾ। ਤੇ ਫਿਰ ਜਿਹੜਾ ਮੋਰਚੇ ਵਾਲੀ ਫਿਰ ਝਾਕੀ ਸਾਰਿਆਂ ਨੇ ਦੇਖੀ, ਬਿਲਕੁਲ ਕਿੱਦਾਂ ਹਜ਼ਾਰਾਂ ਹੀ ਲੱਖਾਂ ਦੀ ਗਿਣਤੀ ਦੇ ਵਿੱਚ ਲੋਕ ਦੂਰੋਂ ਨੇੜਿਓਂ ਜਿਹੜੇ ਉਹ ਪਹੁੰਚੇ। ਪੰਜਾਬ ਦੇ ਜਿਹੜੇ ਲੋਕ ਆ, ਇਹਨਾਂ ਨੂੰ ਇਹ ਜਿਹੜੀ ਗੁਰੂਆਂ ਦੀ ਇਹ ਚਰਨ ਛੋਹ ਧਰਤੀ ਜਿਹੜੀ ਆ, ਇਹਦੇ ਵਿੱਚ ਹੈ ਆ ਕੁਛ, ਇਹ ਕਣ ਹੈਗਾ ਆ ਨਾ ਵੀ, ਇਹ ਜੁਝਾਰੂਪਨ ਜਿਹੜਾ ਆ ਨਾ, ਇਹ ਨਾਲ ਹੀ ਰਹਿੰਦਾ ਆ। ਉਹ ਕਹਿੰਦੇ ਵੀ ਵਾਹਵਾ ਚਿਰ ਹੋ ਗਿਆ, ਹੁਣ ਕਰੀਏ ਨਾਲੇ ਵੀ ਚਲੋ ਠੀਕ ਆ, ਮਸਲੇ ਤੇ ਬਥੇਰੇ ਨੇ। ਇਹੋ ਜਿਹੇ ਮੌਕਿਆਂ ਦੇ ਉੱਤੇ ਸਾਰੇ ਇਕੱਠ ਜਿਹੜੇ ਉਹ ਹੁੰਦੇ ਨੇ, ਇਕੱਠੇ ਹੁੰਦੇ ਨੇ, ਤੇ ਉਹ ਆਪਣਾ ਜਜ਼ਬਾ ਜੁਝਾਰੂਪਨ ਜਿਹੜਾ ਉਹ ਦਰਸਾਉਂਦੇ ਨੇ। ਉਹ ਝਾਕੀਆਂ ਏਦਾਂ ਦੀਆਂ ਜਿਹੜੀਆਂ ਉਹ ਕੱਢਦੇ ਰਹਿੰਦੇ। ਦੇਖੋ ਤੁਸੀਂ ਇਹ ਗੱਲ, ਪੰਜਾਬ ਦੀ ਤਸਵੀਰ ਦੇ ਵਿੱਚ ਹੀ ਥੋੜਾ ਜਿਹਾ ਬਾਗੀਪੁਣਾ, ਪੰਜਾਬ ਦੀ ਤਸਵੀਰ ਹੀ ਐਸੀ, ਨਾਬਰ ਤਸਵੀਰ ਹੈ। ਨਾਬਰ ਤੋਂ ਮਤਲਬ ਵੀ ਇਹਨੂੰ ਕੋਈ ਫਰਕ ਨਹੀਂ ਪੈਂਦਾ, ਮੂਹਰੇ ਇੰਦਰਾ ਮੋਦੀ ਜੋ ਮਰਜ਼ੀ ਹੈ, ਇਹਦੇ ਲਈ ਉਹ ਸਿਰਫ 5 ਸਾਲੀ ਕੋਈ ਆਵੇ। ਹਾਂ ਬਿਲਕੁਲ, ਇਹਦੇ ਲਈ ਉਹ 5 ਸਾਲੀ ਯੋਜਨਾ ਹੀ ਹੈ, ਉਹ ਕੋਈ ਖਾਸ ਫਰਕ ਨਹੀਂ ਹੈ। ਪਰ ਤੁਸੀਂ ਇਹ ਦੇਖੋ ਵੀ ਆਪਾਂ ਬਾਹਰ ਅੱਜ ਤੋਂ 10 ਸਾਲ ਪਿੱਛੇ ਚੱਲ ਜਾਓ,
ਆਪਣੇ ਜਿਹੜੇ ਬਾਹਰ ਬੈਠੇ ਪ੍ਰਵਾਸੀ ਭਰਾ, ਇਹ ਪੰਜਾਬੀਆਂ ਨੂੰ ਕਹਿੰਦੇ ਹੁੰਦੇ ਸੀਗੇ ਵੀ ਯਾਰ ਤੁਸੀਂ ਉੱਠਦੇ ਨਹੀਂ, ਜਾਗਦੇ ਨਹੀਂ, ਸਿਸਟਮ ਨਹੀਂ ਬਦਲਦੇ, ਐ ਨਹੀਂ ਕਰਦੇ, ਉਹ ਨਹੀਂ ਕਰਦੇ। ਤੁਸੀਂ ਦੇਖੋ ਕਿ ਪੰਜਾਬੀਆਂ ਨੇ 2-3 ਸਾਲਾਂ ਦੇ ਵਿੱਚ ਹੀ ਕਿੰਨਾ ਕੁਛ ਬਦਲਤਾ। ਮੋਰਚਾ ਜਿੱਥੇ ਦਿੱਲੀ ਵਾਲਾ, ਦਿੱਲੀ ਦੇ ਵਿੱਚ ਲਾਮਬੰਦੀ ਕਰਕੇ ਵਿਖਾਈ, ਸਰਕਾਰ ਨੂੰ ਟੇਬਲ ਤੇ ਵੀ ਹਰਾਇਆ ਤੇ ਸਰਕਾਰ ਨੂੰ ਸੰਘਰਸ਼ ਦੇ ਵਿੱਚ ਵੀ ਹਰਾ ਕੇ ਮੁੜੇ ਆ। ਉਸ ਤੋਂ ਬਾਅਦ ਪੰਜਾਬ ਦੇ ਵਿੱਚ ਵੱਡੇ ਕਹਿੰਦੇ ਘਾਉਂਦਿਆਂ ਨੂੰ, ਜਿਹੜੇ ਬੰਦਿਆਂ ਤੋਂ ਬਿਨਾਂ ਅੱਧੀ ਸਦੀ ਹੋ ਗਈ ਸੀ, 50 ਸਾਲ, ਉਹ ਬੰਦੇ ਵਿਧਾਨ ਸਭਾ ਜਾਂਦੇ ਸੀ, ਆਈ ਵਾਰ ਚੁਣ ਕੇ ਜਾਂਦੇ ਸੀ, ਕਿਤੇ ਡੰਡੇ ਦੇ ਜ਼ੋਰ ਤੇ ਕਿਤੇ ਮਿਹਨਤ ਦੇ ਜ਼ੋਰ ਤੇ। ਉਹ ਬਿਠਾ ਤੇ ਬਾਹਰ, ਕਹਿੰਦੇ ਵੀ ਪੈਨਸ਼ਨਾਂ ਖਾਓ ਆਪਦਾ ਤੇ ਨੌਕਰ ਚਾਕਰਾਂ ਨਾਲ ਗੱਲਾਂ ਬਾਤਾਂ ਕਰੋ, ਬਹੁਤ ਚਿਰ ਹੋ ਗਿਆ। ਇਸੇ ਤਰ੍ਹਾਂ ਜਿਹੜੇ ਆਪਦੇ ਆਪ ਨੂੰ ਮਹਿਲਾਂ ਵਾਲੇ ਕਹਿੰਦੇ ਸੀ, ਹਾਲਾਂਕਿ ਮਹਿਲਾਂ ਦੇ ਵਿੱਚ ਪੇਂਟ ਵੀ ਨਹੀਂ ਹੁੰਦਾ ਸੀ ਜਦੋਂ ਸੱਤਾ ਚਲੀ ਜਾਂਦੀ ਸੀ, ਰੰਗ ਢੱਠੀਆਂ ਕੰਧਾਂ ਵੀ ਬਾਅਦ ਚ ਹੀ ਨਿਕਲਦੀਆਂ ਸੀ, ਉਹਨਾਂ ਨੂੰ ਬਿਠਾਤਾ ਘਰੇ। ਫਿਰ ਮੱਤੇਵਾੜਾ ਪ੍ਰੋਜੈਕਟ ਦੇ ਵਿੱਚ ਸਰਕਾਰ ਨੂੰ ਬੈਕਫੁੱਟ ਤੇ ਕੀਤਾ। ਫਿਰ ਹੁਣ ਤਾਜ਼ਾ ਤੁਸੀਂ ਜੀਰਾ ਵਾਲੇ ਮਸਲੇ 'ਚ ਲੈ ਲਓ, ਸਰਕਾਰ ਨੂੰ ਬੈਕਫੁੱਟ ਤੇ ਕੀਤਾ। ਹੁਣ ਮੋਹਾਲੀ ਪਹੁੰਚ ਰਹੇ ਨੇ ਲੋਕ। ਤਾਂ ਇਹਦਾ ਮਤਲਬ ਇਹ ਹੈ ਕਿ ਲੋਕਾਂ ਦੇ ਵਿੱਚ ਚਿੰਗਤਾ ਹੈ। ਇਹ ਨਹੀਂ ਹੈ ਕਿ ਤੁਸੀਂ ਲੋਕਾਂ ਨੂੰ 100% ਸੁੱਤੇ ਹੀ ਗਿਣ ਲਓਗੇ। ਠੀਕ ਹੈ, ਨਾ ਤਾਂ 100% ਲੋਕ ਸੰਘਰਸ਼ ਤੇ ਪਿੜ 'ਚ ਹੀ ਹੁੰਦੇ ਆ, ਨਾ 100% ਲੋਕ ਅਵੇਸਲੇ ਹੀ ਹੁੰਦੇ ਆ। ਨਹੀਂ, ਲੋੜ ਵੀ ਨਹੀਂ ਹੁੰਦੀ ਸਾਰਿਆਂ ਨੂੰ। ਹਾਂ, ਲੋੜ ਵੀ ਨਹੀਂ ਹੁੰਦੀ। ਹਾਂਜੀ, ਕਿਉਂਕਿ ਉਹ ਚੁਣਿੰਦਾ ਹੀ ਲੋਕ ਹੁੰਦੇ ਆ, ਚੁਣਿੰਦਾ ਹੀ ਲੋਕ। ਹਾਂਜੀ, ਇਹ ਹਮੇਸ਼ਾ ਹੀ ਜਿਹੜਾ ਉਹ ਇਦਾਂ ਰਿਹਾ, ਸਾਰਿਆਂ ਨੂੰ ਜਗਾਉਣ ਵਾਲੇ ਥੋੜੇ ਹੀ ਹੁੰਦੇ ਆ। ਹਾਂਜੀ, ਦੀਪ ਨੂੰ ਜਿਹੜਾ ਉਹ ਰੌਸ਼ਨ ਕਰਨ ਦੇ ਲਈ ਇੱਕ ਹੀ ਅੰਗਾਰ ਜਿਹੜੀ ਉਹ ਬਥੇਰੀ ਹੁੰਦੀ ਆ, ਬਾਅਦ ਚ ਉਹਦਾ ਚਾਨਣ ਕਿੰਨਾ ਹੁੰਦਾ, ਚਾਨਣ ਜਿਹੜਾ ਉਹ ਕਿੰਨਾ ਹੁੰਦਾ। ਸੋ ਇਹ ਮੁੜ ਤੋਂ ਹੀ ਇਦਾਂ ਹੁੰਦਾ ਆ, ਮੁੱਠੀ ਭਰ ਲੋਕ, ਚੁਣਿੰਦਾ ਲੋਕ ਹੁੰਦੇ ਆ, ਜਿਹੜੇ ਸਾਰਿਆਂ ਨੂੰ ਹੀ ਜਿਹੜਾ ਉਹ ਅੱਗੇ ਲੈ ਚੱਲਦੇ। ਜੀ। ਉਹ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਆਪਾਂ ਦੇਖਦੇ ਆ। ਸੋ ਲੋਕ ਲੱਗੇ ਹੋਏ ਨੇ ਬਹੁਤ ਸਾਰੇ ਥਾਵਾਂ ਦੇ ਉੱਤੇ, ਇਹਨਾਂ ਦੇ ਵਿੱਚ ਕੋਈ ਦੋ ਰਾਵਾਂ ਨਹੀਂ ਹੈਗੀਆਂ ਵੀ ਇਦਾਂ ਜਿਹੜਾ ਉਹ ਚੱਲ ਰਿਹਾ ਆ। ਤੇ ਚਲੋ ਆਪਾਂ ਉਮੀਦ ਕਰਦੇ ਹਾਂ ਵੀ ਆਉਣ ਵਾਲੇ ਸਮੇਂ ਦੇ ਵਿੱਚ ਵੀ ਜਿਹੜਾ ਇਦਾਂ ਜਿਹੜਾ ਇਹ ਜਿੱਥੇ ਵੀ ਕਹਿ ਲਓ ਵੀ ਮੁਸ਼ਕਲ ਪੈ ਰਹੀ ਆ, ਜਾਂ ਜਿੱਥੇ ਵੀ ਘਾਣ ਹੋ ਰਿਹਾ ਹੈ, ਜਾਂ ਜਿੱਥੇ ਵੀ ਜ਼ਬਰ ਹੋ ਰਿਹਾ ਹੈ, ਉਸ ਦੇ ਉਲਟ ਜਿਹੜੀ ਆਵਾਜ਼ ਆ ਉਹ ਇਦਾਂ ਹੀ ਜਿਹੜੀ ਉਹ ਚੁੱਕਦੇ ਰਹਿਣ। ਇਹੀ ਆਪਣੀ ਰੀਤ ਕਹਿ ਸਕਦੇ ਆ ਵੀ ਉਹ ਚੱਲਦੀ ਰਹੀ ਹੈ। ਤੇ ਦੂਜੀ ਜਿਹੜੀ ਗੱਲ ਇਹ ਹੈ ਕਿ ਹੁਣ ਪੰਜਾਬ ਦੇ ਵਿੱਚ ਜਿਹੜਾ ਮੈਂ ਪਾਣੀ ਦੇ ਮੋਰਚੇ ਦਾ ਜ਼ਿਕਰ ਕੀਤਾ ਸੀ, ਉਹ ਤਾਂ ਲੱਗਣ ਜਾ ਹੀ ਰਿਹਾ, ਪਰ ਜਿਹੜਾ ਮੈਂ ਮੋਹਾਲੀ ਦਾ ਜ਼ਿਕਰ ਕਰ ਰਿਹਾ ਸੀਗਾ, ਦੇਖੋ ਕਿ ਸਮਾਂ ਬਹੁਤ ਵੱਡੀ ਚੀਜ਼ ਹੈ। ਸਮਾਂ ਕਈ ਚੀਜ਼ਾਂ ਨੂੰ ਮੋੜਾ ਦੇ ਦਿੰਦਾ। ਸਮੇਂ ਦੇ ਵਿੱਚ ਹੀ ਪਿੱਛੇ 6 ਮਹੀਨਿਆਂ ਦੇ ਪਿੱਛੇ ਚਲੇ ਜਾਈਏ ਆਪਾਂ, ਤਾਂ ਪੰਜਾਬ ਦੇ ਵਿੱਚ 3 ਸੰਘਰਸ਼ ਹੋ ਰਹੇ ਸੀਗੇ, ਅਲੱਗ-ਅਲੱਗ ਤਰ੍ਹਾਂ ਦੇ। ਲਾਪਤਾ ਪਾਵਨ ਸਰੂਪਾਂ ਦੇ ਮਸਲੇ ਨੂੰ ਲੈ ਕੇ ਉਹ ਸ੍ਰੀ ਅੰਮ੍ਰਿਤਸਰ ਸਾਹਿਬ ਸੰਘਰਸ਼ ਕਰ ਰਹੀਆਂ ਸੀ ਜਥੇਬੰਦੀਆਂ। ਬਹਿਬਲ ਕਲਾਂ ਗੋਲੀਕਾਂਡ ਦੇ ਇਨਸਾਫ ਨੂੰ ਲੈ ਕੇ ਉਹ ਬਹਿਬਲ ਕਲਾਂ ਬੈਠੇ ਸੀਗੇ, ਮੋਰਚਾ ਲਈ ਬੈਠੇ ਸੀ। ਕਦੇ ਸਰਕਾਰ ਦਾ ਕੋਈ ਮੰਤਰੀ ਜਾ ਕੇ ਉੱਥੋਂ ਟਾਈਮ ਮੰਗ ਲੈਂਦਾ ਸੀ, ਕਦੇ ਕੋਈ ਮੰਗ ਲੈਂਦਾ ਸੀ ਜਾ ਕੇ। ਇਸੇ ਤਰ੍ਹਾਂ ਜਿਹੜਾ ਬੰਦੀ ਸਿੰਘਾਂ ਦਾ ਉਹਨੂੰ ਲੈ ਕੇ ਵੱਖ-ਵੱਖ ਥਾਵਾਂ ਤੇ ਰੋਸ ਮੁਜ਼ਾਹਰੇ ਹੁੰਦੇ ਸੀਗੇ। ਕਦੇ ਜਲੰਧਰ ਕਰਤਾ, ਕਦੇ ਮੋਹਾਲੀ ਕਰਤਾ, ਕਦੇ ਕਿਤੇ ਇਕੱਤਰਤਾ ਹੋ ਗਈ, ਕਦੇ ਕਿਤੇ। ਸੋ ਗੱਲਬਾਤ ਤਾਂ ਚੱਲ ਹੀ ਰਹੀ ਸੀ ਤਿੰਨਾਂ ਅਹਿਮ ਮਸਲਿਆਂ ਨੂੰ ਲੈ ਕੇ। ਪਰ ਜਿਹੜੀ ਹੁਣ ਇਕਜੁੱਟਤਾ ਹੋਈ ਹੈ, ਇਹ ਇੱਕ ਬਹੁਤ ਸ਼ਾਨਦਾਰ ਸੰਕੇਤ ਹੈ, ਔਰ ਇਹ ਸਮੇਂ ਦੀ ਮੰਗ ਹੀ ਸੀਗੀ ਕਿ ਸਾਰੇ ਮਸਲਿਆਂ ਨੂੰ ਇਕੱਠੇ ਕਰਕੇ ਇੱਕ ਮੰਚ ਤੇ ਲਿਆਂਦਾ ਜਾਵੇ। ਤੇ ਹੁਣ ਇਹਨਾਂ ਨੂੰ ਲੈ ਕੇ, ਔਰ ਖਾਸ ਇਹਦੀ ਖੂਬਸੂਰਤੀ ਇਹ ਹੈ ਕਿ ਇਹਨਾਂ ਨੇ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਐਲਾਨ ਕੀਤਾ ਹੋਇਆ ਕਿ ਅਸੀਂ ਚੰਡੀਗੜ੍ਹ ਦੇ ਵਿੱਚ ਵੀ ਮਾਰਚ ਕੱਢਣਾ, ਅਸੀਂ ਰਾਜਪਾਲ ਕੋਲੇ ਵੀ ਜਾਵਾਂਗੇ, ਮੁੱਖ ਮੰਤਰੀ ਕੋਲੇ ਵੀ ਜਾਵਾਂਗੇ। ਉਹਦੇ ਚੰਡੀਗੜ੍ਹ ਦੇ ਵਿੱਚ ਵੜ ਨਹੀਂ ਦੇਣਾ ਆਪਾਂ, ਪਹਿਲਾਂ ਵੀ ਵੇਖਿਆ, ਪਹਿਲਾਂ ਵੀ ਨਹੀਂ ਵੜ ਦਿੱਤਾ ਗਿਆ। ਜਿਸ ਦਿਨ ਪੁਲਿਸ ਨੇ ਲਾਠੀ ਚਾਰਜਾਂ ਜੀ ਕਿਸੇ ਦੀ ਵਾਰਦਾਤ ਨੂੰ ਅੰਜਾਮ ਦਿੱਤਾ, ਇਹ ਇਕੱਠ ਦੁੱਗਣੇ ਤੋਂ ਤਿੱਗਣਾ ਚੁੱਕਣਾ ਹੋ ਜਾਂਦਾ। ਹਾਂਜੀ, ਕਿਉਂਕਿ ਇਹ ਸੱਤਾ ਦਾ ਜ਼ਬਰ ਇਹ ਨਹੀਂ ਸਹਿਣ ਕਰਦੇ ਪੰਜਾਬੀ। ਜਿਹੜਾ ਵੀ ਸਟੇਟ ਦਾ ਜ਼ਬਰ ਹੈ ਜਾਂ ਪਲੈਨਿੰਗ ਆ, ਉਹ ਸਾਰੀਆਂ ਧਰੀਆਂ ਰਹਿ ਜਾਂਦੀਆਂ ਹੁੰਦੀਆਂ ਜਦੋਂ ਇਕੱਠੇ ਹੋਣ ਲੱਗ ਪੈਣ। ਨਹੀਂ, ਉਦੋਂ ਵੀ ਤਾਂ ਇਦਾਂ ਹੀ ਸੀਗਾ। 2 ਮਹੀਨੇ ਪਹਿਲਾਂ ਜਦੋਂ ਨਵੰਬਰ ਦੇ ਵਿੱਚ ਜਾਣਾ ਸੀਗਾ ਦਿੱਲੀ ਨੂੰ, ਪਹਿਲਾਂ ਤੇ ਕਹਿੰਦੇ ਵੀ ਸ਼ੰਭੂ ਵਾਲੇ ਉੱਥੇ ਜਿਹੜਾ ਉਹ ਆਪਾਂ ਟਿੱਕੇ ਬਹਿ ਜਾਂਦੇ ਆ। ਇਹ ਤਾਂ ਦੇਖੋ, ਜਿੱਦਾਂ ਦੀਪ ਸਿੱਧੂ ਵੀ ਕਹਿੰਦਾ ਵੀ ਜਦੋਂ ਕਲਾ ਵਰਤਦੀ ਹੋਵੇ, ਹਨਾ, ਵੀ ਉਹ ਸਾਰੀਆਂ ਚੀਜ਼ਾਂ ਵੀ ਸਾਰਿਆਂ ਦੇ ਵਿੱਚ ਜੋਸ਼ ਹੀ ਉਦੋਂ ਇੰਨਾ ਹੋਇਆ ਕਿਤੇ ਜਿਹੜੇ ਆ ਆਪ ਹੀ ਟਰੈਕਟਰਾਂ ਦੇ ਨਾਲ ਚੱਕ ਪਰੇ ਕਰਕੇ, ਠੀਕ ਹੈ ਨਾ, ਵੀ ਉਹ ਚੱਕ ਕੇ ਤੇ ਫਿਰ ਪਹੁੰਚ ਗਏ ਅਗਲੇ ਦਿੱਲੀ। ਨਹੀਂ, ਜਿਹੜੇ ਲੋਕਾਂ ਨੇ ਉਹ ਚੀਜ਼ਾਂ ਦੇਖੀਆਂ ਨਾ, ਅਸੀਂ ਤਾਂ ਮਤਲਬ ਉਹ ਸਾਨੂੰ ਤਾਂ ਭੁੱਲਦੇ ਹੀ ਨਹੀਂ ਉਹ। ਮਤਲਬ ਕਦੇ ਟੁੱਟੇ ਹੀ ਨਹੀਂ ਸੀ ਬੈਰੀਕੇਡ। ਇਹ ਦੇਸ਼ ਦਾ ਰਿਹਾ ਇੱਥੋਂ ਤੱਕ ਦੇ ਸੰਘਰਸ਼, ਜਿੱਥੇ ਲਾਗੇ ਇਹ ਗੱਲ ਅਗਲੇ ਨੇ ਚੁੱਲ੍ਹੇ ਬਣਾਤੇ ਬੈਰੀਕੇਡ ਦੇ। ਅਗਲਿਆਂ ਨੇ ਬਿਲਕੁਲ, ਉਹਨਾਂ ਨੇ ਮਤਲਬ ਬੈਰੀਕੇਡ ਜਦੋਂ ਟੁੱਟਦੇ ਸੀ ਨਾ, ਉਹ ਵਾਕਈ ਕਲਾ ਵਰਤਣ ਵਾਲੀ ਗੱਲ ਸੀ। ਤੇ ਚੜੂਨੀ ਸਾਹਿਬ ਕਿਉਂ, ਮਤਲਬ ਚੜੂਨੀ ਸਾਹਿਬ ਇੱਕਦਮ ਫਰੇਮ ਚ ਆ ਗਏ। ਵੈਸੇ ਸੰਘਰਸ਼ ਤਾਂ ਬਹੁਤ ਚਿਰ ਤੋਂ ਕਰ ਰਹੇ ਆ, ਕਿਉਂਕਿ ਉਹਨਾਂ ਨੇ ਹਰਿਆਣੇ ਵਾਲੇ ਪਾਸੇ ਤੋੜਿਆ। ਤੇ ਤੁਸੀਂ ਵੇਖੋ ਵੀ ਪੁਲਿਸ ਵਾਲੇ ਬਾਅਦ ਦੇ ਵਿੱਚ ਜਿਹੜੇ ਬੈਰੀਕੇਡਾਂ ਨੂੰ ਫੜੀ ਖੜੇ ਸੀ, ਵਾਟਰ ਕੈਨਨ ਸੀ ਪਿੱਛੇ,
ਜਾਂ ਅਥਰੂ ਗੈਸ ਦੇ ਗੋਲੇ ਸਿੱਟਣ ਵਾਲੇ ਸੀ, ਹੂੰ ਉਹ ਹੂੰ ਬਾਅਦ ਦੇ ਵਿੱਚ ਐਂ ਖੜ ਗਏ ਵੀ ਜਿਵੇਂ ਹੱਥ ਜੋੜ ਕੇ ਵੀ ਯਾਰ ਲੰਘਣਾ ਤਾਂ ਲੰਘ ਜਾਓ ਬਈ, ਮਰਜ਼ੀ ਤਾਂ ਤੁਹਾਡੀ ਚੱਲਣੀ ਹੈ ਹੂੰ ਇੱਥੇ। ਹੂੰ ਸੋ ਖੱਟਰ ਦੀ ਆਲੋਚਨਾ ਤਾਂ ਹੀ ਹੋਈ ਸੀ ਨਾ ਵੀ ਇਹ ਮੁੱਖ ਮੰਤਰੀ ਕੌਣ ਹੈ, ਖੱਟਰ ਕੌਣ ਹੈ ਜਿਹੜਾ ਸਾਨੂੰ ਦਿੱਲੀ ਜਾਣ ਤੋਂ ਰੋਕਣ ਵਾਲਾ। ਇਹਨੇ ਹੀ ਬੈਰੀਗੇਟਿੰਗ ਕਰਵਾਈ ਸੀ ਸਾਰੀ, ਪਰ ਉਹ ਖੱਡੇ ਖੁੱਡੇ ਸਭ ਭਰੇ ਗਏ ਮਿੰਟਾਂ ਸਕਿੰਟਾਂ ਦੇ ਵਿੱਚ ਹੀ। ਹਾਂ, ਵਾਟਰ ਕੈਨਨ ਵਾਲਾ ਮੁੰਡਾ ਨਵਦੀਪ ਨਵਦੀਪ, ਹਾਂ ਨਵਦੀਪ ਦੀ ਜਿਹੜੀ ਉਹ ਤਸਵੀਰ ਉਹ ਸੀ, ਜੁਰਤ ਵਾਲੀ ਹਾਂ ਜਿਹੜੀ ਉਹਨੇ ਉਹ ਗੱਲ ਕੀਤੀ। ਹਾਂਜੀ ਦੇਖੋ ਛੋਟੀਆਂ ਛੋਟੀਆਂ ਗੱਲਾਂ ਕਿਦਾਂ ਜਜ਼ਬੇ ਪੈਦਾ ਕਰ ਦਿੰਦੀਆਂ। ਜੀ ਜੀ, ਇਹ ਜਿਹੜੀਆਂ ਗੱਲਾਂ ਆ ਹਨਾ, ਵੀ ਵਾਟਰ ਕੈਨਨ ਨੂੰ ਉਹਨੇ ਬੰਦ ਕੀਤਾ, ਅਗਲੇ ਨੇ ਉਹਦਾ ਮੂੰਹ ਮੋੜ ਦਿੱਤਾ, ਜਦੋਂ ਛਾਲ ਮਾਰੀ। ਹਾਂ, ਇੱਕ ਹੋਰ ਸਿੰਘ ਸੀਗਾ ਜੀ, ਉਹ ਲਾਈਕ ਉਹਦੇ ਤੇ ਵਾਟਰ ਕੈਨਨ ਮਾਰ ਰਹੇ ਸੀ, ਉਹਦੀ ਵੀਡੀਓ ਬਾਅਦ ਦੇ ਵਿੱਚ ਬਹੁਤ ਜਿਹੜੀ ਉਹ ਚੱਲੀ, ਹਾਂਜੀ ਹਾਂਜੀ, ਵੀ ਕਿਦਾਂ ਉਸ ਚੀਜ਼ ਦੇ ਵਿੱਚ ਮੂਰੇ ਖੜਾ ਰਿਹਾ, ਮੂਰੇ ਜਿਹੜਾ ਉਹ ਖੜਾ ਰਿਹਾ। ਫਿਰ ਆਪਾਂ ਦੇਖਿਆ ਲਾਠੀ ਚਾਰਜ ਜਦੋਂ ਹੋਇਆ ਵੀ ਉਹ ਬਾਬਾ ਹੱਸਦਾ ਹਾਂਜੀ, ਪੱਗ ਚਾਹੇ ਉਹਦੀ ਲੱਥ ਗਈ ਸੀਗੀ, ਉਹ ਹੱਥ ਚ ਉਹਨੇ ਫੜੀ ਸੀ, ਸਿਰ ਚੋਂ ਲਹੂ ਵਗ ਰਿਹਾ ਸੀਗਾ, ਪਰ ਉਹ ਜੱਗੀ ਬਾਬਾ ਦੇਖ ਲਓ, ਜੱਗੀ ਬਾਬਾ ਹਾਂ, ਵੀ ਉਹ ਉਸ ਤਰੀਕੇ ਦੇ ਨਾਲ ਉਹ ਕਰ ਰਿਹਾ। ਹਾਂਜੀ, ਇਹ ਸਾਰੀਆਂ ਚੀਜ਼ਾਂ। ਤੇ ਹੁਣ ਤੁਸੀਂ ਦੇਖੋ ਇੱਕ ਲੇਟੈਸਟ ਮੈਂ ਜੇ ਖਬਰ ਕਰਦਾ ਜਾਵਾਂ, ਵਾਇਰ ਵਾਲਿਆਂ ਨੇ ਜਿਹੜੀ ਛਾਪੀ ਆ, ਹਾਂਜੀ 74ਵਾਂ ਉਦਾਂ ਤਾਂ ਇਹ ਰਿਪਬਲਿਕ ਡੇ ਮਨਾ ਰਹੇ ਆ, ਠੀਕ ਹੈ ਹਨਾ, ਭਾਰਤ ਵਾਲਿਆਂ ਨੇ ਮਨਾਇਆ ਜੀ। ਇੱਥੇ ਜਿਹੜੀ ਯੂਰਪੀਅਨ ਪਾਰਲੀਮੈਂਟ MEP ਜਿਹਨੂੰ ਕਹਿੰਦੇ ਆ, ਮੈਂਬਰ ਆਫ, ਉਹਦਾ ਕਮੈਂਟ ਜਿਹੜਾ ਹੋਇਆ, ਕਹਿੰਦੇ ਵੀ ਮੈਂ ਬਹੁਤ ਹੈਰਾਨ ਆ ਜੀ ਜੀ ਤੇ ਸ਼ੌਕਡ ਆ ਵੀ ਜਿਸ ਹਿਸਾਬ ਦੇ ਨਾਲ ਲੋਕਾਂ ਨੂੰ ਇੱਥੇ ਕੰਮ ਕਰਨਾ ਰਹਿ ਰਿਹਾ, ਵੀ ਕਿੰਨੀਆਂ ਰਿਸਟ੍ਰਿਕਟਿਵ ਬੰਦਿਸ਼ਾਂ ਦੀਆਂ ਕੰਡੀਸ਼ਨਸ ਦੇ ਵਿੱਚ ਜਿਹੜਾ ਉੱਥੇ ਇਸ ਟਾਈਮ ਹੋਇਆ ਆ। ਕਹਿੰਦੇ ਵੀ ਅੱਜ ਦੇ ਰਿਪਬਲਿਕ ਡੇ ਦੇ ਉੱਤੇ ਇਸ ਬਿਆਨ ਨੇ ਜਿਹੜੇ ਹਿਊਮਨ ਰਾਈਟ ਵਾਇਓਲੇਸ਼ਨਸ ਉੱਥੇ ਚੱਲ ਰਹੀਆਂ ਆ ਭਾਰਤ ਵਿੱਚ, ਉਸ ਦੇ ਉੱਤੇ ਵੀ ਇੱਕ ਹਿਸਾਬ ਦੇ ਨਾਲ ਰੌਸ਼ਨੀ ਪਾਈ ਆ, ਵੀ ਕਿੱਦਾਂ ਲੋਕਾਂ ਨੂੰ ਬੰਧਵਾ ਮਜ਼ਦੂਰ ਬਣਾ ਕੇ ਕਹਿ ਸਕਦੇ ਆ, ਕਿਉਂਕਿ ਰਿਸਟ੍ਰਿਕਟਿਵ ਸਰਕਮਸਟੈਂਸ ਕੰਡੀਸ਼ਨਸ ਦਾ ਮਤਲਬ ਹੀ ਇਹ ਆ ਬੰਧਵਾ ਮਜ਼ਦੂਰ, ਹਾਂ, ਵੀ ਬੰਧਵਾ ਮਜ਼ਦੂਰੀ ਆ, ਨਾ ਉਹ ਸਾਹ ਲੈ ਸਕਣ ਤੇ ਨਾ ਉਹ ਮਰ ਸਕਣ, ਬਸ ਵਿੱਚ ਵਿਚਾਲੇ ਜਿਹੜਾ ਉਹਨਾਂ ਨੂੰ ਰੱਖਣਾ ਕੰਮ, ਉਹਨਾਂ ਨੂੰ ਜਿਹੜਾ ਉਹ ਕਰਾਈ ਜਾਣਾ ਆ। ਅਲਵੀਨਾ ਅਲਾਮੈਟਸਾ ਇਸ ਬੀਬੀ ਨੇ ਜਿਹੜਾ ਇਹ ਬਿਆਨ ਦਿੱਤਾ ਹੈ, ਤੇ ਹੁਣੇ ਜਿਹੜੀ BBC ਦੀ ਡਾਕੂਮੈਂਟਰੀ ਆਈ ਆ, ਸੰਵਿਧਾਨ ਦੇਖ ਲਓ ਇਹਨਾਂ ਦਾ ਕਿੱਡਾ ਤਗੜਾ ਹੈ, ਐਮਰਜੈਂਸੀ ਦੀਆਂ ਪਾਵਰਾਂ ਅਗਲੇ ਨੇ ਵਰਤ ਕੇ ਨਾਲ ਦੇ ਨਾਲ ਲਵਾਤਾ ਕਿ ਨਹੀਂ, ਸਾਰਾ ਕੁਝ ਲਿੰਕ ਹੀ ਚਕਾਤੇ, ਜਿਹੜੇ ਲਿੰਕ ਪੋਸਟ ਕਰਦੇ ਆ ਉਹ ਉਹਨਾਂ ਦੇ ਜੇ ਕਹਿ ਲਓ ਵੀ ਨਿਸ਼ਾਨੇ ਤੇ ਆ ਜਾਣੇ। ਅੱਗੇ ਇਸ ਤੋਂ ਵੀ ਅੱਗੇ ਦੀ ਗੱਲ ਹੈ ਕਿ ਜਿਹੜੇ ਜਾਮੀਆ ਯੂਨੀਵਰਸਿਟੀ ਦੇ ਵਿੱਚ ਜਿੱਥੇ ਦਿਖਾਈ ਗਈ ਹੈ, ਉੱਥੋਂ ਦੇ ਯੂਨੀਵਰਸਿਟੀ ਦੇ ਦਿਖਾਈ ਜਾਣੀ ਸੀ, ਪਹਿਲਾਂ ਬਿਜਲੀ ਬੰਦ ਕਰਤੀ, ਹਾਂਜੀ, ਤੇ ਉਹ ਯੂਨੀਵਰਸਿਟੀ ਦੇ ਵਿਦਿਆਰਥੀਆਂ ਦੀ ਫੜੋ ਫੜਾਈ ਹੋਣ ਜਾ ਰਹੀ ਹੈ, ਦੇਖ ਲਓ। ਹਾਂਜੀ, ਕੁੱਟ ਕੇ ABVP ਹਾਂਜੀ ਉਹ ਆ ਕੇ ਇਹਨਾਂ ਨੂੰ ਕੁੱਟ ਸਕਦੇ ਆ, ਹਾਂਜੀ ਮਾਰ ਸਕਦੇ ਆ, ਪਰ ਡਾਕੂਮੈਂਟਰੀ ਨਹੀਂ ਦਿਖਾ ਸਕਦੇ, ਉਹ ਕੁੱਟਮਾਰ ਕਰ ਸਕਦੇ ਆ। ਇੱਕ ਹੋਰ ਵੀਡੀਓ ਰੀਸੈਂਟਲੀ ਆਈ ਆ, ABVP ਦਾ ਮੁੰਡਾ ਉਹ ਪੱਥਰ ਸਿੱਟ ਰਿਹਾ ਸੀ, ਠੀਕ ਹੈ, ਅੱਛਾ, ਇਹ ਤਾਂ ਕਹਿੰਦੇ ਨਾ ਵੀ ਪੱਥਰਬਾਜ਼ ਕਰਦੇ ਰਹਿੰਦੇ ਆ, ਇਹ ਤਾਂ ਬਾਅਦ ਪਤਾ ਲੱਗਾ ਵੀ ਇਹ ਬੰਦੇ ਇਹਨਾਂ ਦੇ ਘਲਾਏ ਹੁੰਦੇ ਜੀ, ਇਹ JNU ਵਾਲਿਆਂ ਨੇ ਫੜਿਆ, ਹਾਂਜੀ, ਵੀ ਤੂੰ ਭਾਈ ਤੂੰ ਕਿੱਧਰ, ਤੂੰ ਤਾਂ ਉਹ ਬਾਅਦ ਪਤਾ ਲੱਗਾ ਵੀ ਉਹ ਤਾਂ ਉਸ ਜਿਹੜੇ ਆ ਸੰਸਥਾ ਦਾ ਮੈਂਬਰ ਸੀ। ਤੁਸੀਂ ਹਿਸਾਬ ਲਾ ਲਓ ਵੀ ਇਹ ਜਿਹੜਾ ਉੱਥੇ ਡੈਮੋਕ੍ਰੇਸੀ ਦਾ ਇੱਕ ਢੋਲ ਜਿਹਾ ਰਚਾ ਕੇ ਜਿਹੜਾ ਉਹ ਚੱਲਦੇ ਰਹਿੰਦੇ ਆ। ਆਪਣੇ ਵੀ ਇੱਥੇ ਬਹੁਤ ਜਿਹੜੇ ਸੀਗੇ, ਉਹ ਤਾਂ ਪ੍ਰਵੀਨ ਜੀ ਉਹਨਾਂ ਨੇ ਇੱਥੇ ਉਸ ਮੁਲਕ ਦੇ ਵਿੱਚ ਡਰ ਹੁਣ, ਹਾਂਜੀ, ਮਤਲਬ ਇਹ ਚੀਜ਼ ਕਹਿ ਕੇ ਵੀ ਸਾਡੀ ਜਾਨ ਨੂੰ ਖਤਰਾ ਜਿਉਂ ਕਹਿ ਕੇ, ਅੱਛਾ, ਤੇ ਉਹ ਤਾਂ ਇੱਥੇ ਹੋਏ ਨੇ ਉਹ ਪੱਕੇ, ਅੱਛਾ, ਠੀਕ ਹੈ, ਵੀ ਇੱਥੋਂ ਦੇ ਸਿਸਟਮ ਦਾ ਲਾਹਾ ਲੈ ਲਿਆ, ਲਾਹਾ ਜਿਹੜਾ ਉਹ ਲੈ ਲਈਏ, ਹਾਂਜੀ, ਪਰ ਜਦੋਂ ਇਦਾਂ ਦੇ ਦਿਨ ਆਉਂਦੇ ਫਿਰ ਸਲੂਟ ਵੀ ਮਾਰਨੋਂ ਨਹੀਂ ਹਟਦੇ। ਉਹ ਅੱਛਾ ਜੀ, ਠੀਕ ਹੈ ਨਾ, ਵੀ ਫਿਰ ਕਹਿੰਦੇ ਵੀ ਯਾਰ ਇਹ ਤਾਂ ਵੀ ਸਾਡਾ ਹੀ ਸਭ ਕੁਝ ਵਧੀਆ, ਵੀ ਜਾਣਾ ਵੀ ਨਹੀਂ ਉੱਥੇ, ਰਹਿਣਾ ਵੀ ਨਹੀਂ ਉੱਥੇ, ਤੇ ਫਿਰ ਜਿੱਥੇ ਰਹਿ ਰਹੇ ਇਹਦੀ ਤੇ ਨਿੰਦਿਆ ਕਰੀ ਜਾਣੀ, ਤੇ ਜਿੱਥੋਂ ਆਏ ਆ, ਜਿੱਥੋਂ ਕੁੱਟ-ਕੁੱਟ ਕੇ ਕੱਢਿਆ ਆ, ਉੱਥੋਂ ਕਹਿੰਦੇ ਆ ਵੀ ਨਹੀਂ ਉਹਦੇ ਵਰਗੀ ਜਿਹੜੀ ਉਹ ਰੀਸ ਹੀ ਨਹੀਂ ਜੀ। ਚਲੋ ਹਰ ਕੋਈ ਰਹਿਣਾ ਚਾਹੁੰਦਾ, ਕੋਈ ਵੀ ਆਪਣੀ ਜਿਹੜੀ ਜਨਮ ਸਥਾਨ ਹੁੰਦੇ ਉਹਨਾਂ ਨੂੰ ਛੱਡ ਕੇ ਨਹੀਂ ਆਉਣਾ ਚਾਹੁੰਦਾ, ਪਰ ਇੱਕ ਥਾਂ ਤੇ ਤਾਂ ਖੜ ਜੋ ਉਦੋਂ ਗਲਤ ਸੀ ਤੁਸੀਂ ਕਿ ਹੁਣ ਗਲਤ ਹੋ, ਜਿੱਥੇ ਫਾਇਦਾ ਉੱਥੇ ਠੀਕ ਆ, ਹਾਂਜੀ, ਮਤਲਬ ਹਾਂਜੀ, ਵੀ ਜਿੱਥੇ ਆਪਾਂ ਨੂੰ ਫਾਇਦਾ ਹੁੰਦਾ ਆਪਾਂ ਉੱਥੇ ਕੀ ਜਿਹੜਾ ਉਹ ਠੀਕ ਰਹਿਣਾ ਆ, ਬਾਕੀ ਆਪਾਂ ਨੂੰ ਕਿਸੇ ਦੇ ਨਾਲ ਕੋਈ ਵਾਹ ਵਾਸਤਾ ਨਹੀਂ ਜਿਹੜਾ ਹੋ ਜਾਂਦਾ। ਨਹੀਂ, ਦੇਖੋ ਅਸਲ ਦੇ ਵਿੱਚ ਗੱਲ ਕੀ ਹੈ ਨਾ, ਕਈ ਵਾਰੀ ਆਪਾਂ ਚੀਜ਼ਾਂ ਨੂੰ ਹੋਰ ਤਰੀਕੇ ਨਾਲ ਲੈਂਦੇ ਆ। ਜਿਹੜੀ ਅਸਲ ਡੈਮੋਕ੍ਰੈਟਿਕ ਸਿਸਟਮ ਆ ਉਹ ਤਾਂ ਕਹਿੰਦਾ ਕਿ ਤੁਸੀਂ ਕ੍ਰਿਟਿਸਿਜ਼ਮ ਕਰੋ, ਕੋਈ ਉਹਨੂੰ ਕ੍ਰਿਟਿਸਿਜ਼ਮ ਤੋਂ ਕੋਈ ਡਰ ਨਹੀਂ ਹੈ, ਪਰ ਜਿਹੜੀ ਏਜੰਡਾ ਵਿਸ਼ੇਸ਼ ਦੀ ਸੱਤਾ ਹੈ ਉਹ ਕਹਿੰਦੀ ਕਿ ਨਹੀਂ, ਅਸੀਂ ਬੇਸ਼ੱਕ ਸਾਡਾ ਪੁਲੰਦਾ ਹੀ ਰਵੇ, ਡੈਮੋਕ੍ਰੈਟਿਕ ਹੀ ਰਵੇ, ਪਰ ਅਸੀਂ ਸੁਣਾਂਗੇ ਉਹ ਜੋ ਸਾਨੂੰ ਮਨਜ਼ੂਰ ਹੋਇਆ। ਅੰਦਰੋਂ ਅਥਾਰਟੇਰੀਅਨ, ਹਾਂਜੀ, ਅੰਦਰੋਂ ਅਥਾਰਟੇਰੀਅਨ ਤੇ ਮਖੌਟਾ ਡੈਮੋਕ੍ਰੇਸੀ ਦਾ, ਹਾਂਜੀ, ਇਹ ਚੀਜ਼ਾਂ ਸਾਨੂੰ ਸਮਝਣ ਦੀ ਲੋੜ ਹੈ ਕਿ ਇਹ ਹੁਣ ਇਹ ਹੋ ਰਿਹਾ ਅਸਲ ਦੇ ਵਿੱਚ, ਕਿ ਅੰਦਰੋਂ ਅਥਾਰਟੇਰੀਅਨ ਬਣ ਕੇ ਰਹਿਣਾ, ਏਜੰਡਾ ਵੀ ਲਾਗੂ ਕਰਨਾ
ਦੂਜਿਆਂ ਨੂੰ ਅਹਿਸਾਸ ਵੀ ਕਰਾਉਣਾ ਕਿ ਤੂੰ ਦੂਜੇ ਦਰਜੇ ਦਾ ਸ਼ਹਿਰੀ ਹੈ, ਤੇ ਪਰ ਮੂਹਰੋਂ ਰੱਖਣਾ ਕਿ ਆਹ ਲਓ ਭਾਈ ਵੋਟਾਂ ਪੈ ਗਈਆਂ, ਤੁਸੀਂ ਲੀਡਰ ਚੁਣ ਲਿਆ, ਤੁਹਾਨੂੰ ਹੱਕ ਦੇਤੇ, ਤੁਹਾਨੂੰ ਅਧਿਕਾਰ ਦੇਤੇ, ਨਾ ਰੁਜ਼ਗਾਰ ਦਿੱਤੇ ਨਾ ਅਧਿਕਾਰ ਦਿੱਤੇ। ਰੁਜ਼ਗਾਰ ਦੀ ਕੀ ਹਾਲਤ ਆਪਾਂ ਦੇਖਿਆ, 80 ਕਰੋੜ ਬੰਦਾ ਰਾਜ ਕਰਨਵੀਰ ਸਿੰਘ ਜੀ, ਜਿਹੜਾ ਇਸ ਵੇਲੇ ਸਰਕਾਰ ਦੇ ਮਿਲਦੇ ਰਾਸ਼ਨ ਤੇ ਡਿਪੈਂਡ। ਪਰ ਅਗਲੇ ਖੁਸ਼ ਨੇ ਵੀ ਰਾਮ ਮੰਦਿਰ ਬਣ ਰਿਹਾ। ਹਾਂ, ਸੈਂਟੀਮੈਂਟਸ ਚੱਲ ਰਹੇ ਨੇ ਉਹਨਾਂ ਨੂੰ ਪਤਾ ਵੀ ਹਾਂਜੀ। ਹੁਣ ਇੱਕ ਉਹ ਬਣ, ਉਸ ਤੋਂ ਬਾਅਦ ਕੁਝ ਹੋਰ ਕਰ ਲੈਣਗੇ ਨਵਾਂ। ਜਦੋਂ ਉਹ ਹੋ ਗਿਆ ਇਲੈਕਸ਼ਨਾਂ ਤੋਂ ਪਹਿਲਾਂ ਹੋ ਜਾਣਾ ਜੀ, ਠੀਕ ਹੈ ਵੀ ਬਿਲਕੁਲ। ਉਹ ਤਿਆਰ ਹੋ ਜਾਣਾ, ਵੋਟਾਂ ਪੈ ਜਾਣੀਆਂ, ਤੇ ਫਿਰ ਉਸ ਤੋਂ ਬਾਅਦ ਦੇ ਵਿੱਚ ਇਹ ਹੁਣ ਤੁਸੀਂ ਦੇਖੋ ਹਾਂਜੀ ਕਿ ਜਿਹੜਾ ਇਹਨਾਂ ਨੇ ਇੱਥੇ ਜਿਹੜਾ ਕਰਨਾ ਹੈ। ਪਿਛਲੇ ਦਿਨੀ ਮੋਦੀ ਸਾਹਿਬ ਦਾ ਇੱਕ ਬਿਆਨ ਸੀਗਾ, ਕਹਿੰਦੇ ਮੁਸਲਿਮ ਭਰਾਵਾਂ ਦੇ ਤੱਕ ਤੁਸੀਂ ਅਪਰੋਚ ਕਰੋ, ਤੁਸੀਂ ਉਹਨਾਂ ਨਾਲ ਮਿਲੋ, ਗੱਲਾਂ ਬਾਤਾਂ ਕਰੋ। ਭਾਜਪਾ ਦੀ ਇੱਕ ਬਹੁਤ ਤਕੜੀ ਮੀਟਿੰਗ ਸੀ ਹਾਈ ਲੈਵਲ ਦੀ ਵਰਕਰਾਂ ਦੀ 2024 ਦੀਆਂ ਤਿਆਰੀਆਂ ਲਈ। ਉਹ ਕਹਿੰਦੇ ਚੱਲ ਮਿਲਦੇ ਹਾਂ, ਅਸੀਂ ਗੱਲਾਂ ਬਾਤਾਂ ਕਰਦੇ ਹਾਂ। ਪਰ ਤੁਸੀਂ ਦੇਖੋ ਵੀ ਅੱਜ ਤੋਂ ਸਾਲ ਪਹਿਲਾਂ ਨੌਜਵਾਨਾਂ ਨੂੰ ਮੁਸਲਮਾਨਾਂ ਦੇ ਵਿੱਚੋਂ, ਮੈਂ ਭਾਈਚਾਰੇ ਦੀ ਗੱਲ ਕਰ ਰਿਹਾ ਵਾਂ, ਕਿਸੇ ਨੂੰ ਸ਼ੱਕ ਦੇ ਆਧਾਰ ਤੇ ਕੁੱਟਤਾ ਵੀ ਇਹਦੇ ਕੋਲੇ ਮੀਟ ਸੀਗਾ, ਕਿਸੇ ਨੂੰ ਇਹ ਕਹਿ ਕੇ ਕੁੱਟਤਾ ਭਾਈ ਤੂੰ ਜੈ ਸ਼੍ਰੀ ਰਾਮ ਨਹੀਂ ਕਿਹਾ, ਜਾਂ ਜੈ ਹਨੂੰਮਾਨ ਚਾਲੀਸਾ ਨਹੀਂ ਤੈਨੂੰ ਆਉਂਦਾ। ਕਿਸੇ ਨੂੰ ਹੁਣ ਕੇਰਲ ਦੇ ਵਿੱਚ, ਕਰਨਾਟਕ ਦੇ ਵਿੱਚ ਕੀ ਵਿਵਾਦ ਹੈ, ਹਿਜਾਬ ਦਾ ਵਿਵਾਦ ਹੀ ਹੈ ਨਾ ਉੱਥੇ, ਕਿ ਕੁੜੀਆਂ ਉਹ ਜਿਹੜਾ ਉਹਨਾਂ ਦਾ ਪਹਿਰਾਵਾ ਹੈ ਉਹ ਪਾ ਕੇ ਆਉਣਾ ਚਾਹੁੰਦੀਆਂ ਨੇ। ਇਹ ਕਹਿੰਦੇ ਕਿ ਜੇ ਤੁਸੀਂ ਇਹ ਪਾਓਗੇ ਤਾਂ ਤੁਸੀਂ ਰਾਸ਼ਟਰ ਵਿਰੋਧੀ ਹੈ। ਸੋ ਇਹੀ ਹੈ ਨਾ ਜੀ, ਦੇਖੋ ਵੋਟਾਂ ਨੇੜੇ ਤਾਂ ਤੁਹਾਨੂੰ ਸਭ ਦੀ ਲੋੜ ਆ, ਸਭ ਨੂੰ ਤੁਸੀਂ ਕਹਿਣਾ ਹੈ ਕਿ ਜੀ ਫਲਾਂ ਭਾਈਚਾਰੇ ਦੇ ਵਿੱਚੋਂ ਆਗੂ ਚੱਕ ਲਓ, ਫਲਾਂ ਬੰਦੇ ਨੂੰ ਖੁਸ਼ ਕਰ ਲਓ, ਫਲਾਂ ਨੂੰ ਅਹੁਦੇ ਦੇ ਦਿਓ। ਹੁਣ ਇੱਥੇ ਆਪਣੇ ਵੀ ਤਾਂ ਹੈਗੇ ਨੇ ਨਾ ਲੋਕ ਜਿਹੜੇ ਅਹੁਦਿਆਂ ਦੀ ਲਾਲਸਾ ਨੂੰ ਜਾ ਰਹੇ ਨੇ ਉੱਧਰ, ਪਰ ਜਦੋਂ ਮਸਲਿਆਂ ਦੀ ਗੱਲ ਆਉਂਦੀ ਹੈ, ਵੈਸੇ ਤਾਂ ਕਹਿ ਦੇਣਗੇ ਮੋਦੀ ਸਾਹਿਬ ਨੇ ਜੀ ਫਲਾਂ ਗੁਰੂ ਸਾਹਿਬ ਦਾ ਪ੍ਰਕਾਸ਼ ਪਰਬ ਬੜੀ ਧੂਮ-ਧਾਮ ਨਾਲ ਮਨਾਇਆ, ਤੇ ਫਲਾਂ ਵੇਲੇ ਮੋਦੀ ਸਾਹਿਬ ਨੇ ਆਹ ਕੀਤਾ, ਫਲਾਂ ਵੇਲੇ। ਪਰ ਜਦੋਂ ਬੰਦੀ ਸਿੰਘਾਂ ਦੀ ਰਿਹਾਈ ਦੀ ਗੱਲ ਆਉਂਦੀ ਹੈ, ਉਦੋਂ ਕਹਿੰਦੇ ਜੀ ਨਹੀਂ, ਉਹ ਅਸੀਂ ਉਧਰਲੇ ਪਾਸੇ ਹਾਂ। ਹੁਣ ਪੰਜਾਬ ਦੇ ਵਿੱਚ ਭਾਜਪਾ ਦੀ ਕੰਟਰਾਡਿਕਸ਼ਨ ਇਹੀ ਸੀ। ਹੁਣ ਤਾਂ ਚਲੋ ਸਟੈਂਡ ਹੌਲੀ-ਹੌਲੀ ਸਪਸ਼ਟ ਹੋਣ ਲੱਗ ਪਿਆ ਉਹਨਾਂ ਦਾ, ਹੁਣ ਤਾਂ ਪਾਣੀਆਂ ਦੇ ਮਸਲੇ ਵੀ ਉਹਨਾਂ ਨੂੰ ਯਾਦ ਆਏ ਨੇ, ਤੇ ਹੁਣ ਤਾਂ ਗਜਿੰਦਰ ਸ਼ੇਖਾਵਤ ਬੰਦੀ ਸਿੰਘਾਂ ਦੀ ਰਿਹਾਈ ਵਾਲੀ ਜਿਹੜੀ ਪਟੀਸ਼ਨ ਹੈ, ਉਹਦਾ ਆਪਾਂ ਜ਼ਿਕਰ ਕਰਨਾ ਭੁੱਲ ਗਏ, ਲੱਖਾਂ ਦੇ ਵਿੱਚ ਦਸਤਖਤ ਹੋ ਰਹੇ, ਤੇ ਇਹਨਾਂ ਦਾ ਕੇਂਦਰੀ ਮੰਤਰੀ ਉਹਦੇ ਤੇ ਦਸਤਖਤ ਕਰਕੇ ਗਿਆ। ਇਲੈਕਸ਼ਨਸ ਨੇ, ਭਾਵਨਾ ਹੈ, ਹਾਂ ਭਾਵਨਾ ਹੈ। ਪਰ ਸਦਕੇ ਜਾਈਏ, ਉਹਨਾਂ ਨੇ ਜਿਨ੍ਹਾਂ ਨੇ ਦਸਤਖਤ ਚਲਾਏ, ਜੀ ਉਹਨਾਂ ਨੇ ਚਲਾਈ ਮੁਹਿੰਮ, ਜੇ ਉਹਨਾਂ ਨੇ ਗੱਲ ਛੇੜੀ ਤਾਂ ਅੱਜ ਮੰਤਰੀ ਨੂੰ ਕਰਨੇ ਪੈ ਗਏ ਦਸਤਖਤ। ਭਾਵੇਂ ਤੁਸੀਂ ਉਹ ਕਹਿੰਦੇ ਨੇ ਕਿ ਸਾਡੇ ਸਿਸਟਮ ਦੇ ਤਹਿਤ ਚੱਲੋ, ਤੁਸੀਂ ਉਹਨਾਂ ਦੇ ਸਿਸਟਮ ਦੇ ਵਿੱਚ ਰਹਿ ਕੇ ਬਥੇਰਾ ਕੁਛ ਕਰ ਸਕਦੇ ਆ ਜੇ ਤੁਹਾਡੇ ਚ ਕਰਨ ਦੀ ਜ਼ਰੂਰਤ ਹੈ। ਅੱਜ ਕੇਂਦਰੀ ਮੰਤਰੀ ਤੋਂ ਦਸਤਖਤ ਕਰਾ ਲਏ ਜਿਹੜੇ ਕਦੇ ਇਹਨਾਂ ਮਸਲਿਆਂ ਨੂੰ ਐਡਰੈਸ ਵੀ ਨਹੀਂ ਸੀ ਕਰਦੇ। ਤੇ ਉਹ ਹੋਰ ਮੋਰਚੇ ਕੀ ਹੁੰਦੇ ਨੇ, ਹੋਰ ਕਲਾ ਕੀ ਹੁੰਦੀ ਹੈ, ਇਹੀ ਚੀਜ਼ਾਂ ਹੁੰਦੀਆਂ ਕਿ ਮੋਰਚਾ ਰਾਹੀਂ ਤੁਸੀਂ ਆਪਦੀ ਗੱਲ ਨੂੰ ਤਾਕਤਵਰ ਰੂਪ ਦੇ ਵਿੱਚ ਰੱਖਣਾ ਹੁੰਦਾ। ਮੋਰਚੇ ਤੁਹਾਡੀ ਐਗਜ਼ਿਸਟੈਂਸ ਦਾ ਪ੍ਰਤੀਕ ਹੈ, ਮੋਰਚੇ ਤੁਹਾਡੇ ਜੁਝਾਰੂਪਨ ਦਾ ਪ੍ਰਤੀਕ ਆ। ਮੋਰਚੇ ਇਹ ਗੱਲ ਕਹਿੰਦੇ ਕਿ ਇਹ ਸਹਿਕ ਨਹੀਂ ਰਹੇ ਯਾਰ, ਇਹਨਾਂ ਚ ਲੜਨ ਦਾ ਮਾਦਾ ਵੀ ਹੈ। ਸੋ ਇਹ ਜੱਦੋ-ਜਹਿਦ ਕਰਨੀ, ਵਿਦਨ ਸਿਸਟਮ ਕਰਨੀ ਬਹੁਤ ਔਖਾ ਕੰਮ ਹੈ, ਬਹੁਤ ਔਖਾ ਕੰਮ ਹੈ। ਨਹੀਂ ਬਿਲਕੁਲ, ਇਹ ਸਾਰੇ ਲੋਕ ਵਧਾਈ ਦੇ ਪਾਤਰ ਨੇ ਜੀ, ਜਿਹੜੇ ਲੜਦੇ ਰਹਿੰਦੇ, ਜਿਹੜੇ ਉਹ ਰਹਿੰਦੇ ਨੇ ਉਹ ਜਿਹੀਆਂ ਥਾਵਾਂ ਤੇ ਜਿੱਥੇ ਸੰਘੀ ਘੁੱਟਣ ਦੇ ਵਿੱਚ ਉਹਨਾਂ ਨੂੰ ਰੱਤੀ ਭਰ ਵੀ ਜਿਹੜਾ ਉਹ ਵਕਤ ਨਹੀਂ ਲੱਗਦਾ। ਆਪਾਂ ਹੁਣ ਦੇਖਿਆ ਵੀ ਮਾੜਾ ਜਿਹਾ ਕ੍ਰਿਟੀਕ ਜਿਹੜਾ BBC ਦੇ ਕੀਤਾ, ਤੇ ਉਹ ਕੀ ਹੋਇਆ, ਹਾਈਡਨਬਰਗ ਰਿਸਰਚ ਆ 2 ਸਾਲ ਲਾ ਕੇ 40,000 ਪੇਜਾਂ ਦੀ ਰਿਪੋਰਟ ਉਹਨਾਂ ਨੇ ਪੇਸ਼ ਕੀਤੀ ਅਡਾਨੀ ਦੇ ਉੱਤੇ। ਠੀਕ ਹੈ, ਵੀ ਕਹਿੰਦੇ ਵੀ ਇਸ ਟਾਈਮ ਦੁਨੀਆ ਦਾ ਸਭ ਤੋਂ ਵੱਡਾ ਕੌਣ, ਯਾਨੀ ਕਿ ਫਰਾਡ ਜਿਹੜੇ ਕਾਰਪੋਰੇਟ ਫਰਾਡ ਚੱਲ ਰਿਹਾ, ਉਹ ਅਡਾਨੀ ਕਰ ਰਿਹਾ। ਇਹ ਤਾਂ ਨਾ ਜਦੋਂ ਕਿਸੇ ਇਹਨਾਂ ਦੀ ਇਨਵੈਸਟੀਗੇਸ਼ਨ ਹੋ ਗਈ ਨਾ, ਤੇ ਇਹਨਾਂ ਦੇ ਸ਼ੇਅਰ ਡਿੱਗਣੇ ਧੜਾ ਧੜ, ਜਦੋਂ ਕੋਈ ਕੌਮਾਂਤਰੀ ਪੱਧਰ ਦੀ, ਕਿਉਂਕਿ ਇਹਨਾਂ ਦੇ ਪ੍ਰੋਜੈਕਟ ਕੌਮਾਂਤਰੀ ਪੱਧਰ ਦੀ ਹੈ ਹਿਡਨਬਰਗ ਰਿਸਰਚ, ਉਹ ਉਹਨਾਂ ਨੂੰ ਅੱਗੋਂ ਕਹਿ ਰਿਹਾ ਕਹਿੰਦਾ ਤੁਸੀਂ ਰਿਸਰਚ ਤੋਂ ਕਿਤੇ ਤੋਂ ਬਗੈਰ ਬਸ ਤੁਸੀਂ ਐਵੇਂ ਛਾਪਤੀ ਆ। ਉਹਨਾਂ ਨੂੰ ਅੱਗੋਂ ਬਿਆਨ ਆ ਗਿਆ, ਕਹਿੰਦੇ ਵੀ ਅਸੀਂ 100 ਸਵਾਲ ਪੁੱਛੇ ਆ ਤੈਨੂੰ ਜੀ, 720 ਸਾਈਟੇਸ਼ਨਸ ਆ ਵੱਖ-ਵੱਖ ਨਿਊਜ਼ ਰਿਪੋਰਟਾਂ ਦੀਆਂ, ਹੋਰ ਉਹਦੇ ਵਿੱਚ ਜਿਹੜੀ ਜਿੱਥੋਂ ਡਾਟਾ ਜਿਹੜਾ ਉਹਨਾਂ ਨੇ ਲੈ ਕੇ ਜਿਹੜਾ ਸਾਰਾ ਕੁਝ ਦੱਸਿਆ ਆ। ਪਰ ਕਹਿੰਦੇ ਵੀ ਉਹ ਜਵਾਬ ਦੇਣ ਤੋਂ ਤਾਂ ਮੁਨਕਰ ਹੀ ਆ, ਇੱਥੋਂ ਤੱਕ ਕਿ ਜਿਹੜੇ ਇਹਨਾਂ ਉੱਤੇ ਹੁਣ ਲਾਸੂਟ ਕਰਨ ਨੂੰ ਫਿਰਦੇ ਆ। ਹਾਈਡਨਬਰਗ ਰਿਸਰਚ ਵਾਲੇ ਕਹਿੰਦੇ ਵੀ ਤੁਸੀਂ ਕਰੋ, ਅਸੀਂ ਅਮਰੀਕਾ ਦੇ ਵਿੱਚ ਬੇਸ ਆ, ਇੱਥੇ ਆ ਕੇ ਕਰੋ, ਸਗੋਂ ਕਰੋਗੇ ਤੇ ਸਾਨੂੰ ਪਤਾ ਹੋਰ, ਅਸੀਂ ਤੁਹਾਡੇ ਤੋਂ ਦਸਤਾਵੇਜ਼ ਲੈਣ ਲਵਾਂਗੇ। ਕੋਰਟ ਦੇ ਵਿੱਚ ਜਦੋਂ ਡਿਸਕਵਰੀ ਪ੍ਰੋਸੈਸ ਹੁੰਦਾ, ਲੀਗਲ ਡਿਸਕਵਰੀ ਪ੍ਰੋਸੈਸ ਹੁੰਦਾ ਆ ਹੁਣ ਨਾ, ਪਰ ਉੱਥੇ ਹੁਣ ਆਪਣੇ ਮਿੱਤਰ ਦੇ ਘਰੇ ਕਰਨਗੇ ਨਾ, ਉੱਥੇ ਕਰਨਗੇ, ਉਹਨਾਂ ਨੇ ਇੱਥੇ ਥੋੜੀ ਕਰਨਾ, ਜਿੱਥੇ ਉਹਨਾਂ ਨੂੰ ਪਨਾਹ ਮਿਲੀ ਹੋਈ ਹੈ, ਜਿੱਥੇ ਆਜ਼ਾਦੀ ਮਿਲੀ ਹੋਈ ਹੈ। 800% 7 ਕੰਪਨੀਆਂ ਦੇ ਸ਼ੇਅਰ 3 ਸਾਲਾਂ 'ਚ ਵੱਧ ਗਏ ਜੀ, ਜਿਹਦੇ ਕਰਕੇ ਦੁਨੀਆ ਦਾ ਟੌਪ 5 ਅਮੀਰ ਲੋਕਾਂ ਦੇ ਵਿੱਚ ਇਹਦਾ ਨਾਮ ਜਿਹੜਾ ਉਹ ਆਇਆ ਆ। ਪਰ ਜਿੱਦੇ ਇਹ ਡਿੱਗੇ ਉਹਦੇ ਭਾਰਤੀ ਬੈਂਕਾਂ ਦਾ ਹਾਲ ਵੇਖੋ ਕੀ ਹੁੰਦਾ। 106 ਸੌਰੀ ਮੈਂ ਮਾਫੀ ਚਾਹੁੰਦਾ, 32,000 ਲਫ਼ਜ਼ਾਂ ਦੀ ਰਿਪੋਰਟ,
ਠੀਕ ਹੈ 106 ਪੇਜਾਂ ਦੀ ਰਿਪੋਰਟ ਜੀ ਜਿਹੜੀ ਉਹ ਉਹਨਾਂ ਨੇ ਇਸ ਦੇ ਵਿੱਚ ਪੇਸ਼ ਕੀਤੀ ਹੈ। 2 ਸਾਲ ਲਾ ਕੇ ਹੂੰ ਜਿਹੜਾ ਇਹਨਾਂ ਨੇ ਕੀਤਾ ਹੈ। 88 ਸਵਾਲ ਪੁੱਛੇ ਆ, ਕਹਿੰਦੇ ਵੀ ਉਹਨਾਂ ਚੋਂ ਕਿਸੇ ਵੀ ਸਵਾਲਾਂ ਦੇ ਜਵਾਬ ਦਿਓ ਜੀ ਜਿਹੜੇ ਰਿਸਰਚ ਤੋਂ ਬਾਅਦ ਦੇ ਵਿੱਚ ਆਏ ਆ। ਹੂੰ ਪਰ ਇਹ ਦੇਖੋ ਹੁਣ ਸੁਬਰਾਮਨੀਅਮ ਸਵਾਮੀ ਨੇ ਟਵੀਟ ਕਰਤਾ, ਹਾਂਜੀ ਕਹਿੰਦੇ ਵੀ ਸ਼ਿਕੰਜਾ ਕੱਸਿਆ ਜਾ ਰਿਹਾ ਇਹਦੇ ਦੁਆਲੇ, ਜੀ ਕੀ ਜੀ ਮੋਦੀ ਟੋਲਰੇਟ ਕਰ ਸਕੂਗਾ? ਹੂੰ ਮੋਦੀ ਕਿੱਥੇ ਟੋਲਰੇਟ ਮੋਦੀ ਕਿੱਥੇ ਕਰਦਾ? ਟੋਲਰੇਟ ਕਰਦਾ ਬਿਲਕੁਲ ਐਡਾ ਉਹ ਗਣਤੰਤਰ ਦਿਵਸ ਦੇ ਉੱਤੇ ਸਲਾਮੀਆਂ ਲੈਣ ਵਾਲੀ ਆ। ਜੀ ਜੀ ਇਹ ਤਾਂ ਇਹ ਵੀ ਨਹੀਂ ਪਤਾ ਵੀ ਰਾਸ਼ਟਰਪਤੀ ਦਾ ਅੱਜ ਕੱਲ ਕੋਈ ਪਤਾ ਵੀ ਹੋਵੇ ਨਾਮ ਕੀ ਆ, ਕਿਉਂਕਿ 26 ਜਨਵਰੀ ਨੂੰ ਤਾਂ ਉਹਨੇ ਸਲਾਮੀ ਲੈਣੀ ਹੁੰਦੀ ਆ। ਹਾਂਜੀ ਕਹਿਣ ਨੂੰ ਤਾਂ ਫੌਜਾਂ ਦਾ ਮੇਨ ਮੁਖੀ ਮੁਖੀ ਉਹੀ ਆ। ਕਮਾਂਡਰ ਜਿਹੜੇ ਆ ਉਹ ਉਹੀ ਨੇ, ਹਾਂਜੀ ਪਰ ਹੈ ਨਹੀਂ। ਹੈ ਨਹੀਂ ਇਸ ਪਰ ਅੰਦਰ ਖਾਤੇ ਆਪਾਂ ਨੂੰ ਸਭ ਨੂੰ ਪਤਾ ਵੀ ਜੀ, ਕੀ ਜੀ। ਕੁਛ ਜਿਹੜਾ ਉੱਥੇ ਹੂੰ ਇਹ ਚੱਲ ਰਿਹਾ ਹੈ। ਤੇ ਸੋ ਪ੍ਰੋਗਰਾਮ ਦਾ ਸਮਾਂ ਹੁਣ ਸਮਾਪਤੀ ਵੱਲ ਹੈ ਜੀ ਜੀ, ਤੇ ਤੇ ਸਮਾਪਤੀ ਵੱਲ ਤੇ ਗੱਲਾਂ ਬਾਤਾਂ ਤੇ ਜਿੰਨੀਆਂ ਤੁਸੀਂ ਸਾਡੀਆਂ ਸੁਣੀਆਂ, ਬਹੁਤ ਬਹੁਤ ਸਾਰਿਆਂ ਦਾ ਧੰਨਵਾਦ। ਧੰਨਵਾਦ ਜੀ ਤੇ ਮਿਲਦੇ ਹਾਂ ਆਪਾਂ ਆਪਣੇ ਸਾਰੇ ਸਰੋਤਿਆਂ ਨੂੰ ਜਿਹੜਾ ਹੁਣ ਅਗਲੀ ਵਾਰ, ਉਦੋਂ ਤੱਕ ਲਈ ਇਜਾਜ਼ਤ ਲੈਂਦੇ ਹਾਂ। ਮੇਰੇ ਰਾਜਕੁਮਾਰ ਸਿੰਘਲ ਤੇ ਪ੍ਰਵੀਨ ਸ਼ਰਮਾ ਵੱਲੋਂ ਸਭ ਨੂੰ ਪਿਆਰ ਸਤਿਕਾਰ ਸਦਿਕੀ ਜੀ। ਸਤਿ ਸ੍ਰੀ ਅਕਾਲ। ਰੱਬ ਰੱਖਾ।